ने मुल्क की रेपूटेशन का बेड़ा गर्क, लाखों लोग बेरोजगार हो गए। नंबर 3 एक्सपोर्ट आर्डर साढ़े रुक गए। एक्सपोर्ट ही इस टाइम मिलियंस ऑफ डॉलर्स ਜਿਹੜਾ ਜ਼ਰੇ ਮੁਬਾਦਲਾ ਦੀ ਸ਼ਕਲ 'ਚ ਆਣਾ ਸੀ, ਲੇਕਿਨ ਉਹ ਇਸ ਟਾਈਮ ਸਟਕ ਹੋ ਗਿਆ। ਇਹ ਜਿਹੜੇ ਲੋਕ ਨੇ ਸਾਡੇ ਹਕੂਮਤਾਂ 'ਚ ਬੈਠੇ ਜਾਂ ਜਿਹੜੇ ਅਦਾਰੇ ਇਸ ਮੁਲਕ ਨੂੰ ਚਲਾ ਰਹੇ ਨੇ, ਖੁਦਾਇਆ ਇਸ ਮੁਲਕ ਤੇ ਰਹਿਮ ਕਰਨ। ਆਖਰ ਇਸ ਮੁਲਕ ਨੂੰ ਇੰਡਸਟਰੀ ਚੱਲੇਗੀ ਤੇ ਫੇਰ ਹੀ ਕੁਝ ਬਣੇਗਾ ਨਾ। ਬਿਲਕੁਲ ਉਹਨਾਂ ਨੂੰ ਇਹਨਾਂ ਨੂੰ ਸੰਭਲੀਆਂ ਹੀ ਜ਼ਬਰਦਸਤੀ ਲੈ ਕੇ ਆਉਣ ਤਾਜਰਾਂ ਨੂੰ ਕਿ ਜਨਾਬ ਤੁਸੀਂ ਇਸ ਮੁਲਕ ਨੂੰ ਕੱਢਣਾ ਹੈ। ਵਾਹ, ਸਾਡੇ ਨਾਲ ਬੈਠ ਕੇ ਸਾਡੀ ਗੌਰਮੈਂਟ ਬੈਠੇ ਪਾਲਿਸੀ ਬਣਾਏ, ਅਸੀਂ ਤਾਜਰ ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਅਗਰ ਗਵਰਨਮੈਂਟ ਕੋ ਡਾਲਰ ਸ਼ਾਰਟ ਨੇ ਨਾ, ਉਹ ਇੰਪੋਰਟਰਾਂ ਨੂੰ ਕਹੇ ਜੀ ਤੁਸੀਂ ਮਾਰਕੀਟ ਚੋਂ ਕੈਸ਼ ਡਾਲਰ ਲੈ ਕੇ ਨਾ ਸਾਨੂੰ ਡਾਲਰਾਂ ਦੀ ਇਨ ਸ਼ੇਪ ਆਫ ਡਾਲਰਸ ਐਟ ਦਾ ਟਾਈਮ ਆਫ ਕਲੀਅਰੈਂਸ ਯਾਨੀ ਕਰਾਚੀ ਪੋਰਟ ਤੇ ਜਾਂ ਜਿਹੜੇ ਵੀ ਪੋਰਟ ਤੇ ਜਮ੍ਹਾਂ ਕਰਾਣਾ, ਤੁਸੀਂ ਸਾਨੂੰ ਡਾਲਰ ਜਮ੍ਹਾਂ ਕਰੋ। ਉਹਦੇ ਨਾਲ ਗਵਰਨਮੈਂਟ ਨੂੰ ਡਾਲਰ ਦੇਣ ਦੀ ਬਜਾਏ ਉਹਦੇ ਕੋਲ ਆਣਾ ਸ਼ੁਰੂ ਹੋ ਜਾਣਗੇ। ਅਸੀਂ ਇੰਪੋਰਟ ਕਰ ਰਹੇ ਹਾਂ, ਸਾਡੇ ਇੰਪੋਰਟ ਦੇ ਡਾਕੂਮੈਂਟ ਬੈਂਕਾਂ 'ਚ ਭੇਜਦੇ ਨੇ, 4-4 ਹਫ਼ਤੇ ਹੋ ਗਏ ਨੇ ਤੇ ਸਾਡੇ ਡਾਕੂਮੈਂਟ ਰਿਲੀਜ਼ ਨਹੀਂ ਹੋ ਰਹੇ। ਸਾਡਾ ਟਰਸਟ ਸ਼ੇਕ ਹੋ ਰਿਹਾ ਬਾਹਰ ਵੀ ਤੇ ਇੱਥੇ ਵੀ। ਏਡੇ ਵੱਡੇ ਮਾਰਕਅਪ ਦੇ ਵਿੱਚ ਕੋਈ ਇੰਡਸਟਰੀ ਨਹੀਂ ਚੱਲ ਸਕਦੀ। 24% ਮਾਰਕਅਪ ਹੋ ਗਿਆ ਹੈ ਕਿ ਇੱਕ ਬੰਦਾ 1 ਕਰੋੜ ਲੈਂਦਾ ਤੇ 24-25 ਲੱਖ ਰੁਪਈਆ ਤੇ ਉਹ ਪਹਿਲਾਂ ਬੈਂਕ ਨੂੰ ਦਵੇ ਨਾ ਸਾਲ ਦਾ, ਫਿਰ ਉਹ ਮਜ਼ਦੂਰਾਂ ਨੂੰ ਦਵੇ, ਫਿਰ ਪ੍ਰੋਫਿਟ ਕੱਢੇ, ਫਿਰ ਕਿੰਜ ਉਹਦੀ ਐਕਸਪੋਰਟ ਵਧੇ। ਗੌਰਮੈਂਟ ਦੀ ਕੋਈ ਪਾਲਿਸੀ ਸਮਝ ਨਹੀਂ ਆ ਰਹੀ। ਯਕੀਨ ਕਰੋ, ਇਹ ਤੁਸੀਂ ਇੱਥੇ ਗੁਜਰਾਲੇ ਮਾਰਕੀਟ ਆਏ ਤੇ ਸਾਰੀ ਦੁਕਾਨਾਂ ਵਿਹਲੀ ਬੈਠੀ ਦੀਆਂ। ਤਕਰੀਬਨ 50% ਤੋਂ ਜ਼ਿਆਦਾ ਕਾਰਖਾਨੇ ਬੰਦ ਹੋਈ ਜਾ ਰਹੇ ਨੇ। ਪਰੇਸ਼ਾਨੀ ਸਾਡੇ ਘਰ 'ਚ ਆ ਗਈ, ਅਸੀਂ ਤਾਂ ਹੱਲ ਵੀ ਕਰਨਾ ਚਾਹੁੰਦੇ। ਵਾਹ, ਪਰ ਸਾਨੂੰ ਬਦਨਸੀਬੀ ਸਾਨੂੰ ਕੋਈ ਬੁਲਾਉਂਦਾ ਕੋਈ ਨਹੀਂ, ਸਾਡੀ ਆਵਾਜ਼ ਕੋਈ ਨਹੀਂ ਸੁਣਦਾ। ਡਾਕਟਰ ਸਾਹਿਬ ਬੜੇ ਦੁੱਖ ਨਾਲ ਗੱਲ ਕਰਨੇ ਆ, ਅਸੀਂ ਟ੍ਰੇਡ ਬਾਡੀਜ਼ ਦਾ ਹਿੱਸਾ ਵਾਂ, ਸਾਨੂੰ ਦੱਸਣ, ਅਸੀਂ ਇਨਸ਼ਾਅੱਲਾ ਤਾਲਾ ਸਭ ਨਾਲ ਵੱਲੋਂ ਪਾਕਿਸਤਾਨ। ਪਿਆਰੇ ਵੇਖਣ ਵਾਲਿਓ, ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਬਰਪਾ ਮੁਆਸ਼ੀ ਬੁਹਰਾਨ ਜਿਹੜਾ ਹੈ, ਉਹਨੇ ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਵਿੱਚ ਸ਼ਾਮਲ तमाम ਦੋਸਤਾਂ ਨੂੰ ਵੀ ਬੁਰੀ ਤਰ੍ਹਾਂ ਮੁਤਾਸਰ ਕੀਤਾ ਹੋਇਆ ਹੈ। ਹਰ ਰੋਜ਼ ਉਹਨਾਂ ਵੱਲੋਂ ਇhtਜਾਜ ਹੋ ਰਹੇ ਨੇ, ਉਹਨਾਂ ਦੇ ਮਸਾਇਲ ਤੇ ਉਹਨਾਂ ਦੇ ਮੁਤਾਲਬਾਤ ਵੱਧਦੇ ਹੀ ਜਾ ਰਹੇ ਨੇ। ਸਾਹਿਬੋ, ਸਾਡੀ ਮੁਲਕੀ ਮਈਸ਼ਤ ਦੇ ਵਿੱਚ ਇੱਕ ਬੜਾ ਵੱਡਾ ਭਰਵਾਂ ਤੇ ਭਰਪੂਰ ਕਿਰਦਾਰ ਸਟੇਨਲੈਸ ਸਟੀਲ ਇੰਪੋਰਟਰਸ ਤੇ ਟ੍ਰੇਡਰਸ ਦਾ ਵੀ ਹੈ। ਆਓ ਤੁਹਾਨੂੰ ਨਾਲ ਲੈ ਕੇ ਉਹਨਾਂ ਦੀ ਐਸੋਸੀਏਸ਼ਨ ਦੇ ਆਫਿਸ ਵਿੱਚ ਚੱਲਨੇ ਆ। ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਮੁਹਤਰਮ ਚੇਅਰਮੈਨ ਦੇ ਨਾਲ ਤੁਹਾਨੂੰ ਮਿਲਵਾਨੇ ਆ, ਗਰੁੱਪ ਲੀਡਰ ਦੇ ਨਾਲ ਤੁਹਾਨੂੰ ਮਿਲਵਾਨੇ ਆ ਤੇ ਉਹਨਾਂ ਦੇ ਇੱਕ ਸਾਬਕ ਚੇਅਰਮੈਨ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਨੇ ਆ। ਉਹਨਾਂ ਦੇ ਕੀ ਮਸਾਇਲ ਨੇ ਤੇ ਉਹਨਾਂ ਦੇ ਮਸਾਇਲ ਦਾ ਉਹਨਾਂ ਦੀ ਜਾਚੇ ਹੱਲ ਕੀ ਹੈ, ਇਹ ਵੀ ਤੁਹਾਨੂੰ ਸੁਣਵਾਨੇ ਆ। ਆਓ ਸਾਡੇ ਨਾਲ। ਪਿਆਰੇ ਵੇਖਣ ਵਾਲਿਓ, ਅਸੀਂ ਹੁਣ ਤੁਹਾਨੂੰ ਨਾਲ ਲੈ ਕੇ ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਆਫਿਸ ਦੇ ਵਿੱਚ ਆਏ ਬੈਠੇ ਹਾਂ। ਸਾਹਿਬੋ, ਸਾਡੇ ਨਾਲ ਮੌਜੂਦ ਨੇ ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਮੁਹਤਰਮ ਚੇਅਰਮੈਨ ਮੁਹੰਮਦ ਉਸਮਾਨ ਮੁਸ਼ਤਾਕ ਹੋਰੀ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ, ਉਹਨਾਂ ਦਾ ਸ਼ਖਸੀ ਤਾਰਫ ਤੁਹਾਨੂੰ ਕਰਵਾਨੇ ਆ ਤੇ ਫਿਰ ਉਹਨਾਂ ਦੀ ਜ਼ੁਬਾਨੀ ਜਾਣਕਾਰੀ ਲੈਣੇ ਆ ਕਿ ਸਾਡੇ ਪਾਕਿਸਤਾਨ ਦੀ ਜਿਹੜੀ ਸਟੇਨਲੈਸ ਸਟੀਲ ਇੰਪੋਰਟਰਸ ਤੇ ਟ੍ਰੇਡਰਸ ਦੀ ਐਸੋਸੀਏਸ਼ਨ ਹੈ, ਉਹਦੇ ਕੀ ਮਸਾਇਲ ਨੇ। अस्सलाम वालेकुम जनाब। वालेकुम अस्सलाम। अच्छा हुजूर, गुजारिश ये है कि साढ़े मोहतरम व्यूअर्स जिहड़े ने पहले तो उन्होंने अपना शख्सी तारफ करवाओ, उस तो बाद शेख साहब ये मेहरबानी करो कि तुहाडे जिहड़े मसाइल ने अजकल जिहड़े तुहाडी इंपोर्ट नूं दरपेश ने बिलखसूस उन्हां बारे खबरां वगैरह तो सानूं मिलदियां रहिंदियां ने। तुहाडे जिहड़े ग्रुप लीडर ने शेख गुलाम हुसैन जज साहब, वो साडे नाल रहिंदे ने कॉन्टैक्ट विच। ते पिछले दिनों सुनिया तुसीं लाहौर जाके फैडरेशन भी एहतजाज किया। इस तो इलावा भी काफ़ी सारे तुहाडे मसाइल, कुछ हर्डल्स ने, कोई ऐसियां जिहड़ियां रुकावटां बणियां होईयां ने तुहाडी इंडस्ट्री नूं। वैसे तो पूरा मजमूई पाकिस्तान च इस वेले एक मुआशी बहरान है, लेकिन उहदे ते तुहाडे कोलों गलबात, तुहाडी जानकारी लवांगे, तुहाडी जुबानी। पहले सानूं तारफ करवाओ अपना। जी, बिस्मिल्लाहिर्रहमानिर्रहीम।
ਮੈਂ ਜਨਾਬ ਡਾਕਟਰ ਸਾਹਿਬ ਤੁਹਾਡਾ ਮੇਲੇ ਟੀਵੀ ਵਾਲਿਆਂ ਦਾ ਸ਼ੁਕਰੀਆ ਅਦਾ ਕਰਨਾ ਜੀ। ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਇੱਥੇ ਆਏ ਸਾਡੇ ਕੋਲ ਜੀ। ਇੰਟਰਵਿਊ ਵਾਸਤੇ, ਸਾਡੇ ਹਾਲਾਤ ਨੂੰ ਦੇਖਣ ਵਾਸਤੇ, ਜੋ ਮਾਮਲਾ ਚੱਲ ਰਹੇ ਨੇ ਉਹਦੀ ਜਾਣਕਾਰੀ ਲੈਣ ਵਾਸਤੇ। ਜੀ ਤੇ ਜਨਾਬ ਪਹਿਲੇ ਤੇ ਮੈਂ ਤੁਹਾਨੂੰ ਆਪਣਾ ਤਾਰਫ ਕਰਵਾਉਣਾ ਵਾ ਕਿ ਮੈਂ ਇਸ ਟਾਈਮ ਸਿਟਿੰਗ ਚੇਅਰਮੈਨ ਆਲ ਪਾਕਿਸਤਾਨ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦਾ ਜੀ। ਔਰ ਮੇਰੇ ਵਾਲਦ ਸਾਹਿਬ ਅਲਹਾਜ ਸ਼ੇਖ ਮੁਹੰਮਦ ਮੁਸ਼ਤਾਕ ਸਾਹਿਬ ਪਿਛਲੀ 3-4 ਦਹਾਈਆਂ ਤੋਂ ਇਸ ਕਾਰੋਬਾਰ ਦੇ ਨਾਲ ਵਾਬਸਤਾ ਸਨ, ਹੁਣ ਅੱਲਾ ਨੂੰ ਪਿਆਰੇ ਹੋ ਗਏ ਨੇ। ਤੇ ਸਾਡਾ ਜਿਹੜਾ ਗਰੁੱਪ ਹੈ, ਗਰੁੱਪ ਲੀਡਰ ਨੇ ਜਨਾਬ ਸ਼ੇਖ ਗੁਲਾਮ ਹੁਸੈਨ ਜਾਈ ਸਾਹਿਬ, ਜੀ ਜੀ ਅਬਦੁਲ ਕਾਦਰ ਫੁੱਲਰਵਾਨ ਸਾਹਿਬ, ਹਾਜੀ ਮੁਹੰਮਦ ਅਨਵਰ ਸਾਹਿਬ, ਜੀ ਜੀ ਚੌਧਰੀ ਆਤਫ ਸਾਹਿਬ, ਸ਼ੇਖ ਆਤਫ ਰਹਿਮਾਨ ਸਾਹਿਬ, ਜੀ ਜੀ ਤਾਹਰ ਨਸੀਰ ਡਾਰ ਸਾਹਿਬ। ਅਸੀਂ ਸਾਰੇ ਇੱਕ ਦੋਸਤਾਂ ਦਾ ਗੁਲਦਸਤਾ ਹੈ ਔਰ ਬੜੇ ਅੱਛੇ ਤਰੀਕੇ ਨਾਲ ਪਿਛਲੇ ਕਈ ਸਾਲਾਂ ਤੋਂ ਐਸੋਸੀਏਸ਼ਨ ਦੇ ਮਾਮਲਾਤ ਨੂੰ ਲੈ ਕੇ ਚੱਲ ਰਹੇ। ਹਾਂਜੀ ਤੇ ਉਹ ਫਿਰ ਵਾਲਾ ਸਾਹਿਬ ਦੇ ਜਾਣ ਤੋਂ ਬਾਅਦ ਮੈਨੂੰ ਇਹਨਾਂ ਨੇ ਅੱਗੇ ਕੀਤਾ ਜੀ ਤੁਸੀਂ ਆਓ ਜੀ। ਅੱਲਾ ਦਾ ਸ਼ੁਕਰ ਹੈ ਦੋਸਤਾਂ ਨੇ ਮਿਲ ਕੇ ਇੱਜ਼ਤ ਬਖਸ਼ੀ ਜੀ, ਅਲਹਮਦੁਲਿਲਾ। ਅੱਛਾ ਜੀ, ਗੱਲ ਹੈ ਵੀ ਕਿ ਸਾਡਾ ਹੁਣ ਤੁਹਾਨੂੰ ਮੈਂ ਆਪਣੇ ਕਾਰੋਬਾਰ ਦਾ ਥੋੜਾ ਇੰਟਰੋਡਕਸ਼ਨ ਕਰਵਾ ਦਿਆਂ ਜੀ। ਸਾਡਾ ਜਿਹੜਾ ਕਾਰੋਬਾਰ ਹੈ ਨਾ ਸਟੇਨਲੈਸ ਸਟੀਲ ਦਾ ਜੀ ਤੇ ਸਟੇਨਲੈਸ ਸਟੀਲ ਇੱਕ 100% ਰਾ ਮਟੀਰੀਅਲ ਹੈ ਜੀ ਜੀ ਔਰ ਬਦਕਿਸਮਤੀ ਦੇ ਨਾਲ ਪਿਛਲੇ 17 ਸਾਲਾਂ ਤੋਂ ਪਾਕਿਸਤਾਨ ਦੇ ਵਿੱਚ ਇਹਦੀ ਪ੍ਰੋਡਕਸ਼ਨ ਨਹੀਂ। ਅੱਛਾ ਜੀ। ਇਹਨੂੰ 100% ਇੰਪੋਰਟ ਕਰਨਾ ਪੈਂਦਾ। ਅੱਛਾ। ਹਾਂਜੀ। ਤੇ ਸ਼ੇਖ ਸਾਹਿਬ ਉਹ ਜਿਹੜੀ ਪਾਕਿਸਤਾਨ ਸਟੀਲ ਮਿਲਸ ਬਣਾਈ ਸੀ, ਐਡੀ ਵੱਡੀ ਮਿਲ ਹੈ ਜੀ, ਤੇ ਉੱਥੇ ਸਟੀਲ ਬਣੇਗਾ, ਉੱਥੋਂ ਕੁਝ ਨਹੀਂ ਤੁਹਾਡਾ ਜੀ ਕੰਮ? ਉਹ ਲੋਹੇ ਦਾ ਬਣਦਾ, ਅੱਛਾ। ਸਟੇਨਲੈਸ ਸਟੀਲ ਨਹੀਂ ਬਣਦਾ। ਅੱਛਾ ਅੱਛਾ। ਉਹਨਾਂ ਇੱਕ ਟਾਈਮ ਸੁਣਿਆ ਹੈ ਕਿ 70s ਵਿੱਚ ਬਣਾਇਆ ਸੀ, ਲੇਕਿਨ ਬਦਕਿਸਮਤੀ ਦੇ ਨਾਲ ਉੱਥੇ ਕੀ ਪ੍ਰੋਬਲਮਸ ਹੋਈਆਂ, ਕੀ ਹਰਡਲਸ ਹੋਈਆਂ, ਉਹ ਯੂਨਿਟ ਸਟੇਨਲੈਸ ਸਟੀਲ ਦਾ ਨਹੀਂ ਚੱਲਿਆ। ਅੱਛਾ ਜੀ। ਇਹ ਸਾਡੀ ਬੜੀ ਵੱਡੀ ਸਮਝੋ ਕਿ ਮੁਲਕ ਵਾਸਤੇ ਇੱਕ ਬਦਕਿਸਮਤੀ ਹੈ ਕਿ ਸਾਨੂੰ ਲੱਖਾਂ ਟਨ ਸਾਲਾਨਾ ਇੰਪੋਰਟ ਕਰਨਾ ਪੈਂਦਾ ਔਰ ਜਸਟ ਵਨ ਐਂਡ ਓਨਲੀ ਸੋਰਸ ਇੰਪੋਰਟ ਹੈ। ਹਾਂ। ਹੁਣ ਪ੍ਰੋਬਲਮ ਇਹ ਆ ਗਈ ਕਿ ਗਵਰਨਮੈਂਟ ਨੇ ਸਾਨੂੰ ਪਿਛਲੇ ਮਹੀਨੇ ਤੋਂ ਕਿਹਾ ਜੀ ਕਿ ਇੰਪੋਰਟ ਦੇ ਡਾਕੂਮੈਂਟਸ ਬੈਂਕ ਨਹੀਂ ਦੇਗਾ। ਅੱਛਾ ਜੀ। ਬੈਂਕ ਨੇ ਸਾਡੇ ਡਾਕੂਮੈਂਟਸ ਰਿਟਾਇਰ ਕਰਨਾ ਬੰਦ ਕਰਤੇ। ਜੀ ਜੀ। ਉਹਦੇ ਨਾਲ ਕੀ ਪ੍ਰੋਬਲਮ ਹੋਈ ਕਿ ਸਭ ਤੋਂ ਪਹਿਲੇ ਤੇ ਸਾਡਾ ਇਮੇਜ ਜਿਹੜਾ ਅਸੀਂ ਬਾਹਰ ਡੀਲਿੰਗਸ ਕੀਤੀਆਂ ਹੋਈਆਂ ਨੇ, ਸਾਡੇ ਐਕਸਪੋਰਟਰ ਇੰਤਹਾਈ ਨਾਲਾਂ ਹੋ ਗਏ, ਸਾਡੀ ਮੁਲਕ ਦੀ ਰੈਪੂਟੇਸ਼ਨ ਨੂੰ ਨਾਕਾਬਲੇ ਤਲਾਫੀ ਨੁਕਸਾਨ ਪਹੁੰਚਿਆ। ਹਾਂਜੀ, ਪਹੁੰਚਣਾ ਸੀ ਨੰਬਰ 1। ਅੱਗੋਂ ਦੇਖੋ ਨਾ, ਰੈਪੂਟੇਸ਼ਨ ਬਣਾਉਣ ਵਾਸਤੇ ਸਾਲਾਂ ਲੱਗ ਜਾਂਦੇ ਨੇ। ਹਾਂ। ਤੇ ਉਹਨੂੰ 1 ਮਹੀਨੇ ਦੇ ਅੰਦਰ ਤੁਸੀਂ ਕਹੋਗੇ ਯਾਰ ਅਸੀਂ ਪੇਮੈਂਟ ਨਹੀਂ ਦੇਣੀ, ਤੇ ਅਗਲੇ ਨੇ ਤੇ ਕਹਿਣਾ ਹੀ ਹੈ ਨਾ ਜੀ ਕਿ ਅੱਗੋਂ ਅਸੀਂ ਤੁਹਾਡਾ ਕੰਮ ਹੀ ਨਹੀਂ ਕਰਨਾ ਜੀ। ਬੇਤਬਾਰਾ ਜਿਹਾ ਮਾਹੌਲ ਬਣ ਜਾਂਦਾ ਹੈ। ਬੇਤਬਾਰਾ ਮਾਹੌਲ ਸਾਡੇ ਮੁਲਕੀ ਲੈਵਲ ਤੇ। ਹਾਂ, ਫੁੱਲਫਿਲ ਨਹੀਂ ਕਰ ਸਕੇ ਤੁਸੀਂ ਆਪਣੇ ਵਾਅਦਿਆਂ ਨੂੰ। ਹਾਂਜੀ। ਅੱਛਾ, ਉਸ ਤੋਂ ਬਾਅਦ ਸਾਡਾ ਜਿਹੜਾ ਇਹ ਰਾ ਮਟੀਰੀਅਲ ਹੈ ਨਾ, ਇਹ ਤਕਰੀਬਨ ਸਾਡੇ ਮੁਲਕ ਦੇ 25 ਕਿਸਮ ਦੀ ਇੰਡਸਟਰੀ ਹੈ ਜੀ, ਜਿਹੜੀ ਇਹ ਤੇ ਡਿਪੈਂਡ ਕਰਦੀ। ਬਿਲਕੁਲ ਐਸਾ ਹੀ ਹੈ। 25 kinds of manufacturing units are depends on stainless steel raw material, ਹਾਂਜੀ। ਵਾਹ। ਜਿਹਦੇ ਵਿੱਚ 5 ਵੱਡੀਆਂ ਐਕਸਪੋਰਟ ਇੰਡਸਟਰੀਜ਼ ਨੇ। ਹਾਂ। ਐਕਸਪੋਰਟ ਇੰਡਸਟਰੀਜ਼ ਕਿਹੜੀ? ਨੰਬਰ 1 ਸਰਜੀਕਲ ਇੰਸਟਰੂਮੈਂਟਸ, ਬਿਲਕੁਲ ਠੀਕ। ਮਿਲੀਅਨਸ ਆਫ ਡਾਲਰ ਦੀ ਐਕਸਪੋਰਟ ਹੈ ਐਨੂਅਲ, ਤੁਸੀਂ ਰਿਕਾਰਡ ਚੈੱਕ ਕਰ ਲਓ। ਹਾਂਜੀ, ਐਸਾ ਹੀ ਹੈ ਸਰ। ਸੈਕਿੰਡ ਕਟਲਰੀ ਇੰਡਸਟਰੀ, ਕਟਲਰੀ ਹੈ। ਕਿਚਨ ਯੂਟੈਂਸਿਲਸ ਇੰਡਸਟਰੀ, ਅਫਗਾਨਿਸਤਾਨ ਇਹ ਤਹਾਸ਼ਾ ਮਾਲ ਐਕਸਪੋਰਟ ਹੁੰਦਾ ਸਾਡਾ। ਯੂਰਪ ਵਿੱਚ ਵੀ ਜਾਂਦਾ। ਯੂਰਪ ਵਿੱਚ ਵੀ ਜਾਂਦਾ। ਬਿਲਕੁਲ। ਨੰਬਰ 3 ਮੈਨੂਫੈਕਚਰਿੰਗ ਆਫ ਰਾਈਸ ਮਿਲਸ, ਯਾਨੀ ਰਾਈਸ ਮਿਲਸ ਦੇ ਜਿਹੜੀ ਪਾਰਟਸ ਬਣਦੇ ਨੇ ਨਾ, ਉਹਦੇ ਵਿੱਚ ਸਟੇਨਲੈਸ ਸਟੀਲ ਦਾ ਬੇਤਹਾਸ਼ਾ ਯੂਜ਼ ਹੈ। ਅੱਛਾ। ਅਗਰ ਉਹ ਨਹੀਂ ਰੀਫਰਨਿਸ਼ ਹੋਣਗੀਆਂ ਰਾਈਸ ਮਿਲਾਂ, ਤੇ ਕਿਸ ਤਰ੍ਹਾਂ ਚਾਵਲ ਪ੍ਰੋਡਿਊਸ ਹੋਣਗੇ, ਕਿਸ ਤਰ੍ਹਾਂ ਉਹਦੀ ਐਕਸਪੋਰਟ ਕਰੋਗੇ? ਔਰ ਚਾਵਲ ਸਾਡੀ ਮੇਜਰ ਐਕਸਪੋਰਟ। ਹਾਂਜੀ। ਉਸ ਤੋਂ ਬਾਅਦ ਸਾਡੀ ਸ਼ੂਗਰ ਮਿਲਸ ਦੇ ਪਾਰਟਸ ਦੇ ਵਿੱਚ ਮਸ਼ੀਨਰੀ ਮੇਕਿੰਗ ਆਫ ਕੈਮੀਕਲ ਇੰਡਸਟਰੀਜ਼, ਕੋਲਡ ਸਟੋਰੇਜਸ, ਫਿਰ ਪਾਈਪਸ ਐਂਡ ਟਿਊਬਸ, ਕਿਚਨ ਉਹਦੇ ਵਿੱਚ ਕਿਚਨ ਯੂਟੈਂਸਿਲਸ ਦੇ ਵਿੱਚ ਤੁਹਾਡੇ ਹੋਮ ਅਪਲਾਈਐਂਸਿਸ ਆ ਜਾਂਦੇ ਨੇ, ਕਿਚਨ ਸਿੰਕ ਨੇ, ਯਾਨੀ 25 kinds of ਇੰਡਸਟਰੀ। ਬਿਲਕੁਲ ਐਸਾ ਹੈ। ਉਹ ਇਸ ਟਾਈਮ ਤੇ ਸਾਰਾ ਨਿਜ਼ਾਮ ਰੁਕ ਗਿਆ, ਉਹਨਾਂ ਨੂੰ ਰਾ ਮਟੀਰੀਅਲ ਹੀ ਨਹੀਂ ਅਸੀਂ ਦੇ ਪਾ ਰਹੇ। ਔਰ ਮਜ਼ੇ ਦੀ ਗੱਲ ਹੈ ਕਿ ਅਸੀਂ ਇੰਡਸਟਰੀਆਂ ਨੂੰ ਪ੍ਰੋਪਰ ਕ੍ਰੈਡਿਟ ਤੇ ਮਾਲ ਦੇ ਕੇ ਫੀਡ ਕਰ ਰਹੇ ਹਾਂ। ਹਰ ਐਕਸਪੋਰਟਰ ਇੰਪੋਰਟ ਨਹੀਂ ਕਰ ਸਕਦਾ। ਗਵਰਨਮੈਂਟ ਨੇ ਅਲਾਓ ਕੀਤਾ ਜੀ ਜਿਹੜੇ ਐਕਸਪੋਰਟਰ ਇੰਪੋਰਟ ਕਰਨ ਉਹ ਓਕੇ ਵੇ, ਉਹ ਮੰਗਾ ਲੈਣ। 90% ਐਕਸਪੋਰਟਰ ਤੇ ਇੱਥੋਂ ਮਾਰਕੀਟ ਚੋਂ ਮਾਲ ਲੈਂਦੇ ਨੇ। 10% ਹੋਣਗੇ ਜਿਹੜੇ ਆਪਣੀ ਇੰਪੋਰਟ ਕਰਦੇ ਹੋਣਗੇ। ਬਿਲਕੁਲ। ਇਸ ਟਾਈਮ ਤੇ ਉਹ ਪਈਆ ਹੀ ਰੁਕ ਗਿਆ। ਦੇਖੋ ਗਵਰਨਮੈਂਟ ਨੂੰ 4-5 ਵੱਡੇ ਨੁਕਸਾਨ ਇਸ ਕੰਮ ਨਾਲ ਹੋਏ ਨੇ। ਸਭ ਤੋਂ ਪਹਿਲਾਂ ਰੈਪੂਟੇਸ਼ਨ ਖਰਾਬ ਹੋ ਗਈ। ਬਿਲਕੁਲ। ਅੱਛਾ, ਇੰਪੋਰਟ ਦੇ ਵਿੱਚ ਵੀ ਖਰਾਬ ਹੋ ਗਈ, ਐਕਸਪੋਰਟ 'ਚ ਵੀ ਹੋ ਗਈ, ਕਿਉਂਕਿ ਐਕਸਪੋਰਟਰਾਂ ਨੂੰ ਮਾਲ ਨਹੀਂ ਮਿਲੇ, ਉਹ ਆਪਣੇ ਆਰਡਰ ਫੁੱਲਫਿਲ ਨਹੀਂ ਕਰ ਸਕੇ। ਉਹਦੀ ਵਜ੍ਹਾ ਤੋਂ ਉਹ ਵੀ ਨਿਜ਼ਾਮ ਰੁਕ ਗਿਆ। ਉੱਥੇ ਵੀ ਰੈਪੂਟੇਸ਼ਨ ਖਰਾਬ ਹੋਈ ਜੀ, ਤੁਸੀਂ ਆਪਣੇ ਆਰਡਰ ਟਾਈਮਲੀ ਨਹੀਂ ਭੁਗਤਾਏ। ਬਿਲਕੁਲ।
ਅੱਗੋਂ ਉਹਨਾਂ ਨੂੰ ਆਰਡਰ ਨਹੀਂ ਮਿਲਣਗੇ ਸਰ। ਅੱਗੋਂ ਆਰਡਰ ਨਹੀਂ ਮਿਲ ਰਹੇ। ਹਾਂਜੀ। ਸੈਕਿੰਡ, ਲੱਖਾਂ ਲੋਕ ਇਹਦੇ ਨਾਲ ਵਾਬਸਤਾ ਨੇ ਜਿਨ੍ਹਾਂ ਦੀ ਰੋਜ਼ੀ ਰੋਟੀ ਲੱਗੀ ਉਹ ਬੇਰੁਜ਼ਗਾਰ ਹੋ ਗਏ। ਲੇਬਰ, ਤੁਸੀਂ ਬਲੀਵ ਕਰੋ ਕਿ ਮੈਨੂੰ ਅੱਜ ਵੀ ਤਕਰੀਬਨ ਸ਼ਹਿਰ ਚੋਂ 8-10 ਫੋਨ ਆਏ ਕਿ ਯਾਰ ਭਾਈ ਜੀ ਕੁਝ ਕਰੋ। ਜਿਹੜਾ ਨਾ ਤਕਰੀਬਨ 50% ਤੋਂ ਜ਼ਿਆਦਾ ਕਾਰਖਾਨੇ ਬੰਦ ਹੋਈ ਜਾ ਰਹੇ ਨੇ। ਕਿਸੇ ਕਾਰਖਾਨੇ 'ਚ 20 ਨੇ, ਕਿਸੇ 'ਚ 50 ਨੇ, ਕਿਸੇ 'ਚ 100 ਦੀ ਲੇਬਰ ਹੈ। ਤੁਸੀਂ ਹਿਸਾਬ ਤੇ ਲਾਓ ਕਿੱਥੇ ਗੱਲ ਜਾਣੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੈ ਸ਼ੇਖ ਸਾਹਿਬ, ਜਦੋਂ ਉਹਨਾਂ ਨੂੰ ਤੁਸੀਂ ਰਾ ਮਟੀਰੀਅਲ ਨਹੀਂ ਦੇਣਾ, ਉਹਨਾਂ ਅੱਗੋਂ ਪ੍ਰੋਡਕਟ ਕਿਸ ਤਰ੍ਹਾਂ ਆਪਣੇ ਪ੍ਰੋਡਕਟਸ ਬਣਾਉਣਗੇ। ਐਗਜ਼ੈਕਟ। ਔਰ ਇਹ ਪੂਰੇ ਪਾਕਿਸਤਾਨ 'ਚ ਫੈਲਿਆ ਆ। ਗੁਜਰਾਂ ਵਾਲੇ ਹੱਬ ਗੁਜਰਾਂ ਵਾਲਾ ਜੀ। ਠੀਕ ਹੈ, ਲੇਕਿਨ ਇਹ ਮਾਲ ਸਾਡਾ ਫੈਸਲਾਬਾਦ ਵੀ ਜਾਂਦਾ, ਵਜ਼ੀਰਾਬਾਦ ਜਾਂਦਾ, ਸਿਆਲਕੋਟ ਜਾਂਦਾ, ਲਾਹੌਰ ਜਾਂਦਾ, ਕਰਾਚੀ ਦੀਆਂ ਆਪਣੇ ਆਈਟਮ ਨੇ, ਪਿਸ਼ਾਵਰ ਦੀਆਂ ਆਪਣੀਆਂ ਆਈਟਮਾਂ ਨੇ, ਹਰ ਜਗ੍ਹਾ ਜਾਂਦਾ। ਜਿੱਥੇ ਜਿੱਥੇ 25 ਜੋ ਮੁxtਲਿਫ ਇੰਡਸਟਰੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਤੁਸੀਂ ਫੀਡ ਕਰਦੇ ਔਰ ਵੱਡੀਆਂ ਉਹ ਸਾਰੀਆਂ ਬੰਦ ਹੋ ਗਈਆਂ। ਅੱਛਾ, ਤੇ ਇਹਦੇ ਨਾਲ ਸ਼ੇਖ ਸਾਹਿਬ ਇੱਕ ਤੇ ਇਹ ਦੱਸੋ ਕਿ ਜਨਾਬ ਇਹਦੇ ਨਾਲ ਤੇ ਬਹੁਤ ਜ਼ਿਆਦਾ ਫਿਰ ਜੇ ਤੁਹਾਡਾ ਕਾਰੋਬਾਰ ਸਫਰ ਕਰੇਗਾ, ਅਲਟੀਮੇਟਲੀ ਤੁਸੀਂ ਟੈਕਸ ਨਹੀਂ ਦਿਓਗੇ। ਸਰ ਮੈਂ ਉਹੀ ਗੱਲ ਕਰਨ ਲੱਗਾ, ਅਸੀਂ ਪਿਛਲੇ ਸਾਲ ਦਾ ਜਿਹੜਾ ਰਾਉਂਡ ਅਬਾਊਟ ਅਸੀਂ ਆਪਣਾ ਡਾਟਾ ਨਿਕਲਵਾਇਆ, ਤਕਰੀਬਨ ਅਰਬਾਂ ਰੁਪਏ ਨੇ, 5 ਤੋਂ 6 ਅਰਬ ਰੁਪਇਆ ਪਰ ਐਨਮ ਐਨੂਅਲੀ ਅਸੀਂ ਟੈਕਸ ਗਵਰਨਮੈਂਟ ਨੂੰ ਦੇ ਰਹੇ ਹਾਂ। ਵਾਹ, ਉਹ ਕਿੱਥੋਂ ਆਏਗਾ ਜੀ? ਉਹ ਤਾਂ ਹੁਣ ਤੁਸੀਂ ਨਹੀਂ ਦੇ ਪਾਓਗੇ, ਉਹ ਜਦੋਂ ਮਾਲ ਹੀ ਨਹੀਂ ਤੇ ਬੋਝ ਪਏਗਾ, ਖਜ਼ਾਨੇ ਤੇ ਬੋਝ ਪਏਗਾ। ਗਵਰਨਮੈਂਟ ਆਪਣਾ ਕਿਸ ਤਰ੍ਹਾਂ ਨਿਜ਼ਾਮ ਚਲਾਏਗੀ? ਦੇਖੋ, ਆਪਣੀ ਇਨਕਮ ਔਰ ਆਪਣੀ ਐਕਸਪੈਂਡੀਚਰਸ ਨੂੰ ਬੈਲੈਂਸ ਕਰਨਾ ਹੁੰਦਾ ਨਾ ਗਵਰਨਮੈਂਟ ਨੇ ਬਜਟ ਵਿੱਚ। ਬਿਲਕੁਲ। ਤੇ ਉਹ ਬਲਕਿ IMF ਨੇ ਜਿਹੜੇ ਸਰ ਅਗਲੇ ਸਾਨੂੰ ਅਹਦਾਫ ਦਿੱਤੇ ਨੇ, ਉਹਦੇ ਵਿੱਚ ਉਹਨੇ ਇਹ ਵੀ ਹਦਫ ਦਿੱਤਾ ਕਿ ਹੋਰੇ ਕਿੰਨੇ 100 ਅਰਬ ਟੈਕਸ ਜ਼ਿਆਦਾ ਲਵੋ। ਤੇ ਜੇ ਪਹਿਲੇ ਹੀ ਨਹੀਂ ਪੂਰੇ ਕਰੋਗੇ ਤੇ ਜ਼ਿਆਦਾ ਕਿੱਥੋਂ ਲਵੋਗੇ? ਇਹ ਤੇ ਪਹਿਲੇ ਪੂਰੇ ਹੁੰਦੇ ਨਹੀਂ ਨਜ਼ਰ ਆ ਰਹੇ। ਔਰ ਦੂਸਰਾ ਸਾਰੇ ਇਹ ਵੇ ਕਿ ਬੜਾ ਇੱਕ ਵੱਡਾ ਇਕਨੋਮਿਕਸ ਦਾ ਅਸੂਲ ਹੈ ਕਿ ਜਿਸ ਮੁਲਕ ਦੀਆਂ ਐਕਸਪੋਰਟ ਜ਼ਿਆਦਾ ਨਾ ਹੋਣ ਉਹ ਮੁਲਕ ਜਿਹੜਾ ਉਹ ਵੀ ਕਦੀ ਤਰੱਕੀ ਨਹੀਂ ਕਰ ਸਕਦਾ। ਤੇ ਜਦੋਂ ਤੁਸੀਂ ਰਾ ਮਟੀਰੀਅਲ ਨਹੀਂ ਦਿਓਗੇ ਤੇ ਫੈਕਟਰੀਆਂ ਜਿਹੜੀਆਂ ਨੇ ਉਹ ਮੈਨੂਫੈਕਚਰਿੰਗ ਨਹੀਂ ਕਰਨਗੀਆਂ, ਵੈਲਿਊ ਐਡਡ ਚੀਜ਼ਾਂ ਨਹੀਂ ਬਣਨਗੀਆਂ ਪਾਕਿਸਤਾਨ ਦੇ ਵਿੱਚ, ਤੇ ਕਿਸ ਤਰ੍ਹਾਂ ਫਿਰ ਉਹ ਐਕਸਪੋਰਟ ਹੋਣਗੀਆਂ? ਤੇ ਉਹ ਤੇ ਭੱਠਾ ਹੀ ਬਹਿ ਜਾਏਗਾ ਜੀ। ਬਿਲਕੁਲ ਇਹੀ ਤੇ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਅਰਬਾਬੇ ਇਖਤਿਆਰ ਨੇ, ਜਿਹੜੇ ਸਾਡੇ ਬਿਊਰੋਕਰੇਟਸ ਨੇ, ਸਿਆਸਤਦਾਨ ਨੇ, ਜਿਨ੍ਹਾਂ ਨੂੰ ਅੱਲਾਹ ਪਾਕ ਨੇ ਇਹਨਾਂ ਅਹੁਦਿਆਂ ਤੇ ਬਿਠਾਇਆ ਹੈ, ਇਸ ਚੀਜ਼ ਨੂੰ ਸੀਰੀਅਸਲੀ ਦੇਖਣ ਕਿ ਮੁਲਕ ਦਾ ਨਿਜ਼ਾਮ ਕਿਸ ਤਰ੍ਹਾਂ ਚੱਲਣਾ। ਖੁਦਾਰਾ ਮੁਲਕ ਵਾਸਤੇ ਸੋਚੋ। ਇਸ ਟਾਈਮ ਹਾਲਾਤ ਬਹੁਤ ਕ੍ਰਿਟੀਕਲ ਹੋ ਗਏ ਨੇ। ਅੱਲਾ ਮਾਫ ਕਰੇ, ਇਹ ਜਿਹੜੇ ਨੁਕਸਾਨ ਨੇ ਨਾ, ਇਹਨਾਂ ਕਾਬਲੇ ਤਲਾਫੀ ਨੇ। ਦੇਖੋ, ਇੱਕ ਮਜ਼ਦੂਰ ਆਦਮੀ ਹੈ ਜਿੰਨੇ ਹੈਂਡ ਟੂ ਮਾਊਥ ਹੈ, ਜਿੰਨੇ ਰੋਜ਼ਦਾਰ ਕਮਾਣਾ ਹੈ ਤੇ ਡੇਲੀ ਵੇਜਿਸ ਤੇ ਖੁਦਾ ਨਾ ਖਾਸਤਾ ਉਹ ਫਾਰਗ ਹੋ ਜਾਏਗਾ ਤੇ ਉਹ ਫਿਰ ਕੀ ਕਰੇਗਾ? ਔਰ ਬਾਬੇ ਇਖਤਿਆਰ ਤੇ ਜਾ ਕੇ ਗਲੇ ਪਏਗਾ। ਜਦੋਂ ਖਾਣ ਨੂੰ ਨਹੀਂ ਕਿਸੇ ਨੂੰ ਮਿਲੇਗਾ ਕੀ ਕਰੇਗਾ? ਸਾਰੋ ਫਿਰ ਜ਼ਿਆਦਾ ਮੇਰਾ ਮਤਲਬ ਹੈ ਜੁਰਾਇਮ ਵਧਣਗੇ, ਉਸ ਤੋਂ ਇਲਾਵਾ ਇhtਜਾਜ ਕਰੇਗਾ, ਸੜਕਾਂ ਤੇ ਆਏਗਾ, ਪਰੇਸ਼ਾਨੀਆਂ ਵਧਣਗੀਆਂ। ਲੋਕ ਮੈਂ ਤੁਹਾਨੂੰ 4 ਵੱਡੇ ਨੁਕਸਾਨ ਦੱਸੇ ਨੇ। ਮੁਲਕ ਦੀ ਰੈਪੂਟੇਸ਼ਨ ਦਾ ਬੇੜਾ ਗਰਕ, ਲੱਖੋਂ ਲੋਕ ਬੇਰੋਜ਼ਗਾਰ ਹੋ ਗਏ। ਨੰਬਰ 3, ਐਕਸਪੋਰਟ ਆਰਡਰ ਸਾਡੇ ਰੁਕ ਗਏ। ਐਕਸਪੋਰਟ ਹੀ ਇਸ ਟਾਈਮ ਮਿਲੀਅਨਸ ਆਫ ਡਾਲਰਸ ਜਿਹੜਾ ਜ਼ਰੇ ਮੁਬਾਦਲਾ ਦੀ ਸ਼ਕਲ 'ਚ ਆਣਾ ਸੀ, ਲੇਕਿਨ ਉਹ ਇਸ ਟਾਈਮ ਸਟਕ ਹੋ ਗਿਆ। ਉਹ ਤੁਸੀਂ ਭੇਜ ਹੀ ਨਹੀਂ। ਅੱਛਾ, ਹੁਣ ਸਰ ਇਹਦਾ ਹੱਲ ਵੀ ਪਲੀਜ਼, ਸੋਲੂਸ਼ਨ ਵੀ ਦੱਸੋ ਨਾ ਕਿ ਗਵਰਨਮੈਂਟ ਕੀ ਕਰੇ, ਕੁਝ ਤੁਸੀਂ ਸੁਜੈਸ਼ਨਸ ਦਿਓ। ਸਰ ਵੇਖੋ, ਇਸ ਟਾਈਮ ਅਸੀਂ ਜਦੋਂ ਫੈਡਰੇਸ਼ਨ ਆਫ ਪਾਕਿਸਤਾਨ ਫੈਡਰੇਸ਼ਨ ਆਫ ਚੈਂਬਰਸ ਜਿਹੜੀ ਹੈਗੀ ਹੈ ਜੀ, ਕਰਾਚੀ ਉਹਦੇ ਹੈੱਡ ਆਫਿਸ ਗਏ ਆ। ਗਵਰਨਰ ਸਾਹਿਬ ਆਏ ਸਨ ਸਟੇਟ ਬੈਂਕ ਦੇ। ਉਹਨਾਂ ਨੂੰ ਬੜੇ ਕਲੀਅਰ 3-4 ਤਜਾਵੀਜ਼ ਦਿੱਤੀਆਂ ਸਨ ਸਾਰੇ ਦੋਸਤਾਂ ਨੇ ਮਿਲ ਕੇ। ਨੰਬਰ 1 ਇਹ ਸੀ ਕਿ ਇਹ ਪਲੀਜ਼ ਇੰਪੋਰਟ ਦੇ ਉੱਤੋਂ ਆਈਫਾਰਮ ਦੀ ਸ਼ਿਕ ਖਤਮ ਕਰ ਦਿਓ। ਗਵਰਨਮੈਂਟ ਕਹਿ ਰਹੀ ਹੈ ਸਾਡੇ ਕੋਲ ਡਾਲਰ ਨਹੀਂ ਜੀ, ਲੇਕਿਨ ਇੱਥੇ ਲੋਕਾਂ ਦੇ ਘਰਾਂ 'ਚ ਔਰ ਕਰੰਸੀ ਐਕਸਚੇਂਜਰਸ ਕੋ ਬੇਤਾਸ਼ਾ ਡਾਲਰ, ਬੇਤਾਸ਼ਾ ਜ਼ਖੀਰਾਂਦੋਜ਼ੀ ਬੜੀ ਹੋ ਗਈ। ਲੋਕਾਂ ਨੇ 골ਡ ਦੀ ਸ਼ਕਲ 'ਚ, ਡਾਲਰ ਦੀ ਸ਼ਕਲ 'ਚ ਪੈਸੇ ਰੱਖੇ ਨੇ। ਜੀ ਵੇਖੋ ਜੀ, ਇਹ ਹੁਣ ਵੀ ਤਕਰੀਬਨ 7500 ਕੰਟੇਨਰ ਪੋਰਟ ਤੇ ਰੁਕਿਆ ਸੀ ਜੀ। ਠੀਕ ਹੋ ਗਿਆ, ਕਲੀਅਰ ਹੋ ਗਿਆ ਨਾ ਸਾਰਾ? ਬਿਲਕੁਲ ਹੋਇਆ। ਗਵਰਨਮੈਂਟ ਨੇ ਥੋੜੀ ਲਚਕ ਡੈਫਰਡ ਪੇਮੈਂਟ ਦੀ ਦਿੱਤੀ। ਚਲੋ ਸ਼ੁਕਰ ਹੈ, ਉਹ ਬਾਹਰ ਸਪਲਾਇਰ ਵੀ ਮੰਨ ਗਏ। ਉਹਨਾਂ ਸਾਨੂੰ 365 ਦਿੰਦਾ, ਕਿਸੇ ਨੂੰ 180 ਦਿੰਦਾ, ਡੈਫਰਡ ਦਾ ਲਾਓ ਕੀਤਾ। ਪੇਮੈਂਟ ਕਲੀਅਰ, ਉਹ ਮਾਲ ਉਸ ਹਿਸਾਬ ਨਾਲ ਕਲੀਅਰ ਹੋ ਗਿਆ। ਹੁਣ ਮੇਰਾ ਮਸ਼ਵਰਾ ਹੈ ਕਿ 3 ਕੰਮ ਗਵਰਨਮੈਂਟ ਕਰ ਲਵੇ ਨਾ ਤੇ ਸਾਰਾ ਕੰਮ ਠੀਕ ਹੋ ਜਾਂਦਾ। ਨੰਬਰ 1, ਆਈਫਾਰਮ ਦੀ ਸ਼ਿਕ ਖਤਮ ਕਰ ਦੇਣੀ ਇੰਪੋਰਟ 'ਚੋਂ, ਜਿਹੜੀ ਕਿ 2016 'ਚ ਇਸਹਾਕ ਡਾਰ ਸਾਹਿਬ ਨੇ ਇੰਪਲੀਮੈਂਟੇਸ਼ਨ ਕਰਵਾਈ ਸੀ ਜੀ। ਠੀਕ ਹੈ, ਉਸ ਤੋਂ ਪਹਿਲੇ ਓਪਨ ਇੰਪੋਰਟ ਹੁੰਦੀ ਸੀ, ਹੁਣ ਵੀ ਓਪਨ ਇੰਪੋਰਟ ਕਰ ਦੇਣ। ਉਹਦੇ ਨਾਲ ਕੀ ਹੋਏਗਾ ਕਿ ਬੈਂਕ ਦੇ ਵਿੱਚ ਡਾਕੂਮੈਂਟਸ ਵੀ ਆਣਗੇ, ਬੈਂਕ ਕੋ ਪੈਸੇ ਵੀ ਮੌਜੂਦ ਹੋਣਗੇ, ਮਾਮਲਾ ਬਿਹਤਰੀ ਵੱਲ ਚੱਲ ਜਾਣਗੇ, ਲੋਡ ਘਟ ਜਾਏਗਾ ਗਵਰਨਮੈਂਟ ਦੇ। ਜ਼ਿੰਦਾਬਾਦ। ਸੈਕਿੰਡ, ਜਿਹੜਾ ਬੈਂਕ ਰੇਟ ਔਰ ਹੁੰਡੀ ਦੇ ਰੇਟ ਦਾ ਡਿਫਰੈਂਸ ਹੈ ਨਾ, ਉਹਨੂੰ ਘਟਾਉਣ, ਕਿਉਂਕਿ ਜਿੰਨੀ ਤੁਹਾਡੀ ਰੈਮਿਟੈਂਸਿਸ ਜ਼ਿਆਦਾ ਆਣਗੀਆਂ ਉਹ ਫਿਰ ਬੈਂਕ 'ਚ ਆਣਗੀਆਂ। ਹੁਣ ਲੋਕ 30-40 ਰੁਪਏ ਦਾ ਫਰਕ ਹੈ।
ਜਿੰਨੇ ਬਾਹਰੋਂ $1,00,000 ਵੀ ਭੇਜਣਾ ਹੁੰਦਾ ਕਹਿੰਦਾ ਮੈਂ ਓਪਨ ਭੇਜਣਾ, ਮੈਨੂੰ 3 ਲੱਖ ਵੱਧ ਆਏਗਾ। ਵੱਧ ਆਏਗਾ। ਅਗਰ ਉਹ ਬੈਂਕ 'ਚ ਭੇਜੇ ਤਾਂ ਗਵਰਨਮੈਂਟ ਨੂੰ ਫਾਇਦਾ ਹੈ। ਹਾਂ, ਬਹੁਤ ਦੇਖੋ ਕਪੈਸਿਟੀ ਵੱਧ ਜਾਏਗੀ ਨਾ ਗਵਰਨਮੈਂਟ ਦੀ। ਇਹਦਾ ਡਿਫਰੈਂਸ ਖਤਮ ਕਰਨਾ। ਡਿਫਰੈਂਸ ਖਤਮ ਕਰਨ, ਚਲੋ 5-7 ਰੁਪਏ ਦਾ ਰੱਖ ਲੈਣ, ਉਹਨਾਂ ਦੇ ਵੀ ਬਿਜ਼ਨਸ ਹੈਗਾ ਉਹ ਠੀਕ ਹੈ, ਉਹ ਬੀਅਰੇਬਲ ਹੈ ਜੀ। 35-40 ਰੁਪਏ ਦਾ ਦੈਟਸ ਨਾਟ ਬੀਅਰੇਬਲ। ਹਾਂ, ਠੀਕ ਹੋ ਗਿਆ। ਇਹ ਦੋ ਹੈ ਕੰਮ ਕਰ ਲੈਣ। ਤੀਸਰਾ, ਗਵਰਨਮੈਂਟ ਜਿਹੜਾ ਵੀ ਮਾਲ ਇੰਪੋਰਟ ਹੈ ਨਾ ਜੀ, ਉਹਦੇ ਉੱਤੇ 25% ਤੋਂ ਲੈ ਕੇ ਤਕਰੀਬਨ 150% ਤੱਕ ਡਿਫਰੈਂਟ ਆਈਟਮਸ ਤੇ ਡਿਫਰੈਂਟ ਮੈਕੈਨਿਜ਼ਮ ਹੈਗਾ ਡਿਊਟੀਜ਼ ਦਾ, ਟੈਕਸਿਸ ਦਾ, ਸੇਲਸ ਟੈਕਸ, ਇਨਕਮ ਟੈਕਸ, ਕਸਟਮ ਡਿਊਟੀਜ਼, ਐਡੀਸ਼ਨਲ ਡਿਊਟੀਜ਼, ਹਰ ਆਈਟਮ ਦਾ ਲੈਦਾ ਹੈ। ਲੇਕਿਨ ਉਹ ਐਵਰੇਜ ਤੁਹਾਨੂੰ ਦੱਸ ਰਹੇ ਕਿ 25% ਤੋਂ ਲੈ ਕੇ 150% ਤੱਕ ਹੈ। ਲਗਜ਼ਰੀ ਆਈਟਮਸ ਤੇ 150% ਵੀ ਹੈ ਜੀ ਜੀ। ਅਗਰ ਗਵਰਨਮੈਂਟ ਕੋ ਡਾਲਰ ਸ਼ਾਰਟ ਨੇ ਨਾ, ਉਹ ਇੰਪੋਰਟਰਾਂ ਨੂੰ ਕਹੇ ਜੀ ਤੁਸੀਂ ਮਾਰਕੀਟ ਚੋਂ ਕੈਸ਼ ਡਾਲਰ ਲੈ ਕੇ ਨਾ ਸਾਨੂੰ ਡਾਲਰਾਂ ਦੀ ਇਨ ਸ਼ੇਪ ਆਫ ਡਾਲਰਸ ਐਟ ਦਾ ਟਾਈਮ ਆਫ ਕਲੀਅਰੈਂਸ, ਯਾਨੀ ਕਰਾਚੀ ਪੋਰਟ ਤੇ ਜਾਂ ਜਿਹੜੇ ਵੀ ਪੋਰਟ ਤੇ ਜਮ੍ਹਾਂ ਕਰਾਣਾ, ਤੁਸੀਂ ਸਾਨੂੰ ਡਾਲਰ ਜਮ੍ਹਾਂ ਕਰਾਓ। ਉਹਦੇ ਨਾਲ ਗਵਰਨਮੈਂਟ ਨੂੰ ਡਾਲਰ ਦੇਣ ਦੀ ਬਜਾਏ ਉਹਦੇ ਕੋਲ ਆਉਣਾ ਸ਼ੁਰੂ ਹੋ ਜਾਣਗੇ। ਵਾਹ, ਜ਼ਿੰਦਾਬਾਦ, ਅੱਛੀ ਸੁਜੈਸ਼ਨ ਹੈ। ਹਾਂਜੀ, ਕੀ ਖਿਆਲ ਹੈ? ਅੱਛਾ, ਇਹ ਦੱਸੋ ਮੇਰੇ ਆਕਾ ਆਖਰ ਵਿੱਚ ਕਿ ਤੁਸੀਂ ਹੁਣ ਗਏ, ਲਾਹੌਰ ਵੀ ਗਏ, ਉਦੋਂ ਇhtਜਾਜ ਕੀਤਾ, ਇਸ ਤੋਂ ਇਲਾਵਾ ਕਰਾਚੀ ਵੀ ਗਏ, ਤੁਸੀਂ ਵੀ ਗਏ, ਤੁਹਾਡੇ ਗਰੁੱਪ ਲੀਡਰ ਸਾਹਿਬ ਵੀ ਗਏ। ਉੱਥੇ ਜਿਹੜਾ ਫੈਡਰੇਸ਼ਨ ਪਾਕਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦਾ ਵੀ ਇਜਲਾਸ ਹੈ, ਤੁਸੀਂ ਸ਼ਿਰਕਤ ਕਰਕੇ ਆਪਣੇ ਮਸਾਇਲ ਦੱਸੇ, ਉੱਥੇ ਕੋਈ ਫਰੂਟਫੁਲ ਨਹੀਂ ਗੱਲਬਾਤ ਹੋਈ? ਕੋਈ ਉਹਨਾਂ ਨੇ ਕੁਝ ਤੁਹਾਨੂੰ? ਨਹੀਂ, ਉਹਨਾਂ ਨੇ ਡੈਫਰਡ ਪੇਮੈਂਟ ਦਾ ਲਾਓ ਕੀਤਾ। ਹਾਂ, ਉਦੋਂ ਗਵਰਨਰ ਸਾਹਿਬ ਨੇ ਸਾਨੂੰ ਕਿਹਾ ਸੀ ਕਿ ਅਸੀਂ ਜਿਹੜਾ ਡੈਫਰਡ ਪੇਮੈਂਟ ਹੈ ਨਾ ਜੀ 365 ਡੇਜ਼ ਦੀ, ਉਹ ਜਾਂ 180 ਡੇਜ਼ ਦੀ, ਉਹ ਅਸੀਂ ਉਹਨਾਂ ਇਨਸ਼ੋਰ ਕਰਾਂਗੇ। ਔਰ ਉਹਨਾਂ ਨੇ ਫਿਰ 4 ਦਿਨ ਬਾਅਦ ਉਹ ਲੈਟਰ ਕੱਢ ਕੇ ਇਨਸ਼ੋਰ ਕਰਤਾ, ਤਦੇ ਹੀ ਤੇ ਪੋਰਟ ਤੋਂ ਕੰਟੇਨਰ ਕਲੀਅਰ ਹੋਏ ਨੇ ਨਾ ਜੀ। ਜੀ ਜੀ। ਹੁਣ ਅਸੀਂ ਗਵਰਨਮੈਂਟ ਨੂੰ ਇਹ ਕਹਿ ਰਹੇ ਹਾਂ ਕਿ ਉਹ ਤੁਸੀਂ ਉਹਦੇ ਵਿੱਚ ਸ਼ਿਕ ਰੱਖੀਏ 18 ਜਨਵਰੀ ਤੱਕ, ਕਿ ਜੀ 18 ਜਨਵਰੀ 2021 ਤੱਕ ਜਿਹੜੇ BL ਬਣ ਚੁੱਕੇ ਨੇ ਉਹਨਾਂ ਨੂੰ ਤੁਸੀਂ ਪ੍ਰੋਸੀਡ ਕਰ ਲਓ। ਉਹ ਤੇ ਹੁਣ ਲੋਕ ਮਾਲ ਜਿਹੜੇ ਪੋਰਟ ਤੇ ਲੱਗੇ ਸਨ ਉਹ ਵੀ ਕਲੀਅਰ ਕਰਵਾ ਰਹੇ ਨੇ, ਜਿਹੜੇ ਆ ਰਹੇ ਨੇ ਉਹ ਵੀ ਕਲੀਅਰ ਹੋ ਰਹੇ ਨੇ। ਮੈਂ ਗੱਲ ਕਰ ਰਿਹਾ ਆਇੰਦਾ ਕੀ ਕਰਨਾ ਹੈ? 18 ਜਨਵਰੀ ਤੋਂ ਬਾਅਦ ਫਿਰ ਅਸੀਂ ਕੰਮ ਬੰਦ ਕਰ ਦਈਏ? ਨਹੀਂ ਨਹੀਂ, ਜੇ ਅਸੀਂ ਕੰਮ ਬੰਦ ਕਰਨੇ ਆ। ਦੇਖੋ ਨਾ, ਤੁਸੀਂ ਪਹਿਲੇ ਹੀ ਇੱਕ ਰਿਕੁਐਸਟ ਕੀਤੀ, ਤੁਹਾਡੀ ਉਸ ਰਿਕੁਐਸਟ ਨੂੰ ਜੀ ਅਲਹਮਦੁਲਿਲਾ ਗਵਰਨਮੈਂਟ ਨੇ ਆਨਰ ਕੀਤਾ ਹੈ ਜੀ, ਅਲਹਮਦੁਲਿਲਾ। ਹੁਣ ਅਸੀਂ ਇਹ ਚਾਹੁੰਦੇ ਹਾਂ ਤੁਹਾਡੀ ਖਿਦਮਤ ਹੈ ਜੀ, ਅਵਾਮੀ ਨੁਮਾਇੰਦੇ ਤਰਜਮਾਨੀ ਕਰਦੇ ਹੋਏ ਆਵਾਮ ਵੱਲੋਂ, ਕਿਉਂਕਿ ਅਸੀਂ ਕੋਈ ਸਿਆਸਤਦਾਨ ਤੇ ਨਹੀਂ ਜੀ, ਕਿ ਹਜ਼ੂਰ ਇਸ ਵੇਲੇ ਮੁਲਕ ਦੇ ਉੱਤੇ ਜੋ ਕ੍ਰਾਈਸਿਸ ਆਇਆ ਹੈ, ਉਦੋਂ ਅਤਾ ਫਰੀਦ ਚੌਧਰੀ ਸਾਹਿਬ ਨੇ ਵੀ ਨਾ ਚੈਂਬਰ ਆਫ ਕਾਮਰਸ ਵਿੱਚ ਇਸ ਤਰ੍ਹਾਂ ਹੀ ਇੰਡਸਟਰੀਲਿਸਟ ਦੇ ਮਸਾਇਲ ਜਿਹੜੇ ਨੇ ਉਹਨਾਂ ਤੇ ਗੱਲਬਾਤ ਹੋ ਰਹੀ ਸੀ, ਤੇ ਅਤਾ ਫਰੀਦ ਸਾਹਿਬ ਨੇ ਬੜੀ ਜ਼ਬਰਦਸਤ ਗੱਲ ਕਹੀ ਸੀ, ਉਹ ਵੀ ਤੁਹਾਡਾ ਹੀ ਹਿੱਸਾ ਨੇ ਜੀ ਭਾਈ ਨੇ ਸਾਡੇ। ਹਾਂਜੀ, ਉਹਨਾਂ ਨੇ ਕਿਹਾ ਸੀ ਕਿ ਦੇਖੋ ਜੀ, ਸਾਰੀ ਉਮਰ ਅਸਾਂ ਇਸ ਪਾਕਿਸਤਾਨ ਦੇ ਵਿੱਚ ਹੀ ਕਮਾਇਆ ਹੈ, ਹੁਣ ਰਿਫੰਡਸ ਲੈਣ ਦਾ ਵਕਤ ਨਹੀਂ, ਹੁਣ ਗਵਰਨਮੈਂਟ ਦੇ ਨਾਲ ਚੱਲਣ ਦਾ ਵਕਤ ਹੈ। ਥੋੜਾ ਜਿਹਾ ਇਸ ਮੁਆਸ਼ੀ ਬੁਹਰਾਨ ਚੋਂ ਕੱਢਣ ਵਾਸਤੇ ਥੋੜਾ ਬਹੁਤ ਤੁਸੀਂ ਵੀ ਤੇ ਜਨਾਬ ਐਸੀਆਂ ਕੋਈ ਸੁਜੈਸ਼ਨਸ ਦਿਓ ਨਾ ਜਿਹੜੀਆਂ ਉਹਨਾਂ ਲਈ ਵੀ ਕਾਬਲੇ ਕਬੂਲ ਹੋਣ, ਤੇ ਤੁਹਾਡੇ ਵੀ ਸਾਰੇ ਦੋਸਤਾਂ ਦੇ ਮਸਾਇਲ ਹੱਲ ਹੋਣ। ਅਗਰ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਤੇ ਟ੍ਰੇਡਰਸ ਜਿਹੜੀ ਤੁਹਾਡੀ ਐਸੋਸੀਏਸ਼ਨ ਹੈ, ਸਾਰੇ ਦੋਸਤ, ਇਹਨਾਂ ਦੇ ਮਸਾਇਲ ਹੱਲ ਨਾ ਹੋਏ ਸਰ, ਤੇ ਫਿਰ ਤੁਹਾਡਾ ਨੁਕਸਾਨ ਨਿਹਰਾ ਨਹੀਂ ਹੋਏਗਾ, ਉਹ ਤੇ ਪੂਰੀ ਇੱਕ ਮੁਲਕ ਦੀ 25 ਬਲਕਿ 30% ਇੰਡਸਟਰੀ ਬੰਦ ਹੋ ਜਾਏਗੀ। ਜੀ ਬਿਲਕੁਲ ਹੈ ਜੀ। ਅੱਗੋਂ ਤੁਹਾਡੀ ਇੰਡਸਟਰੀ ਤੋਂ ਅੱਗੇ ਫਿਰ ਕਈ ਕਾਟੇਜ ਇੰਡਸਟਰੀਆਂ ਹੁੰਦੀਆਂ ਨੇ ਛੋਟੀਆਂ, ਫਿਰ ਉਹ ਇਹ ਜੀ। ਪਿਆਰੇ ਵੇਖਣ ਵਾਲਿਓ, ਤੁਸੀਂ ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਮੁਹਤਰਮ ਚੇਅਰਮੈਨ ਜਨਾਬ ਮੁਹੰਮਦ ਉਸਮਾਨ ਮੁਸ਼ਤਾਕ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਮਸਾਇਲ ਦੀ ਉਹਨਾਂ ਨੇ ਖੂਬ ਤਰਜਮਾਨੀ ਕੀਤੀ, ਔਰ ਉਹਦੇ ਨਾਲ ਨਾਲ ਉਹਨਾਂ ਬੜੇ ਜ਼ਬਰਦਸਤ ਸੋਲੂਸ਼ਨਸ ਵੀ ਦੱਸੇ, ਜਿਹੜੇ ਕਿ ਮੇਰਾ ਖਿਆਲ ਹੈ ਥੋੜੇ ਜਿਹੇ ਤਰੱਦਦ ਦੇ ਨਾਲ ਹਕੂਮਤ ਲਈ ਵੀ ਕਾਬਲੇ ਕਬੂਲ ਨੇ। ਕੋਈ ਐਸਾ ਮਸਲਾ ਨਹੀਂ ਜਿਹੜਾ ਟੇਬਲ ਟਾਕ ਦੇ ਵਿੱਚ ਹੱਲ ਨਹੀਂ ਹੋ ਸਕਦਾ। ਆਓ ਹੁਣ ਤੁਹਾਨੂੰ ਮਿਲਵਾਨੇ ਆ ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ ਫਾਰਮਰ ਚੇਅਰਮੈਨ ਔਰ ਮੌਜੂਦਾ ਗਰੁੱਪ ਲੀਡਰ ਔਰ ਫੈਡਰੇਸ਼ਨ ਪਾਕਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਐਗਜ਼ੈਕਟਿਵ ਮੈਂਬਰ ਸ਼ੇਖ ਗੁਲਾਮ ਹੁਸੈਨ ਜੱਜ ਹੋਰਾਂ ਦੇ ਨਾਲ, ਤੇ ਉਹਨਾਂ ਦੀ ਜ਼ੁਬਾਨੀ ਵੀ ਜਾਣਕਾਰੀ ਲੈਣੇ ਆ ਕਿ ਇਹਨਾਂ ਦੀ ਜਿਹੜੀ ਇਹ ਸਨਅਤ ਹੈ, ਇਹਨਾਂ ਦੇ ਜਿਹੜੇ ਬਿਜ਼ਨਸ ਦੇ ਨਾਲ ਵਾਬਸਤਾ ਇੰਪੋਰਟਰਸ ਨੇ, ਉਹਨਾਂ ਦੇ ਕੀ ਮਸਾਇਲ ਨੇ, ਤੇ ਉਹਨਾਂ ਦਾ ਇਹਨਾਂ ਦੀ ਜਾਚੇ ਉਹਨਾਂ ਦਾ ਕੀ ਹੱਲ ਹੈ। ਅਸਲਾਮ ਵਾਲੇਕੁਮ ਜਨਾਬ ਸ਼ੇਖ ਸਾਹਿਬ। ਵਾਲੇਕੁਮ ਸਲਾਮ ਜੀ। ਡਾਕਟਰ ਸਾਹਿਬ, ਪਹਿਲੇ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਸਰ ਕਿ ਤੁਸੀਂ ਸਾਡੇ ਸਟੇਨਲੈਸ ਸਟੀਲ ਇੰਪੋਰਟਰ ਐਂਡ ਟ੍ਰੇਡਰ ਐਸੋਸੀਏਸ਼ਨ ਦੇ ਆਫਿਸ 'ਚ ਆਏ, ਜੀ, ਤੇ ਤੁਹਾਨੂੰ ਮੈਂ ਮੁਬਾਰਕਬਾਦ ਦੇਣਾ ਕਿ ਤੁਹਾਡਾ ਚੈਨਲ ਮਾਸ਼ਾਅੱਲਾ ਰੋਜ਼ ਬਰੋਜ਼ ਮਕਬੂਲੀਅਤ ਹਾਸਲ ਕਰ ਰਿਹਾ, ਲੋਕ ਤੁਹਾਡੀ ਗੱਲਾਂ ਨੂੰ ਅਹਿਮੀਅਤ ਦਿੰਦੇ ਨੇ ਜੀ, ਬੜੀ। ਤੇ ਸਾਡੀ ਵੀ ਜਨਾਬ ਇਹ ਦਰਖਾਸਤ ਹੈ ਕਿ ਜਿਹੜੀ ਸਾਡੀ ਆਵਾਜ਼ ਹੈ ਅਵਾਨੇ ਬਾਲਾ ਤੱਕ ਪਹੁੰਚੇ, ਇਨਸ਼ਾਅੱਲਾ, ਤਾਂ ਕਿ ਇਹ ਮੁਲਕ ਦੀ ਜਿਹੜੀ ਟ੍ਰੇਡ ਚੱਲੇ, ਇੰਡਸਟਰੀ ਚੱਲੇ, ਤਾਂ ਹੀ ਫਾਇਦਾ ਹੈਗਾ ਇਹ ਮੁਲਕ ਦਾ ਫਾਇਦਾ। ਜੀ ਜੀ ਜੀ।
ਤੇ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਚੇਅਰਮੈਨ ਸਾਹਿਬ ਦਾ ਇੰਟਰਵਿਊ ਕੀਤਾ, ਮੈਂ ਵੀ ਗੱਲਾਂ ਸੁਣਨਾ ਪਿਆ ਸਾ, ਉਹਨਾਂ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਹਾਂਜੀ ਉਹਨਾਂ ਦੀ ਇੱਕ ਟੀਮ ਹੈ ਜਿਹਦੇ ਵਿੱਚ ਉਹ ਚੇਅਰਮੈਨ ਨੇ, ਵਾਈਸ ਚੇਅਰਮੈਨ ਸਾਡੇ ਕਰਾਚੀ ਤੋਂ ਆ, ਸੀਨੀਅਰ ਵਾਈਸ ਚੇਅਰਮੈਨ ਸ਼ਬੀਰ ਸਾਹਿਬ, ਸ਼ਬਾਜ਼ ਲਿਆਜ਼ ਖੋਖਰ ਸਾਹਿਬ ਨੇ ਜਿਹੜੇ ਵਾਈਸ ਚੇਅਰਮੈਨ ਨੇ ਜੀ। ਇਸ ਤਰ੍ਹਾਂ ਹੀ ਸਾਡੇ ਹੈੱਡ ਹਾਜੀ ਅਨਵਰ ਸਾਹਿਬ ਨੇ, ਅਬਦੁਲ ਕਾਦਰ ਫੁੱਲਰਵਾਨ ਸਾਹਿਬ ਹੈ, ਤਾਹਰ ਨਸੀਰ ਡਾਰ ਸਾਹਿਬ ਨੇ। ਇੱਕ ਸਾਡੇ ਬੜੇ ਲੋਕ ਨੇ, ਇੱਕ ਐਸੋਸੀਏਸ਼ਨ ਦਾ ਇਹ ਗੁਲਦਸਤਾ ਹੈ ਵਾਹ। ਤੇ ਇਹ ਕਿਉਂਕਿ ਇੱਕ ਐਸੋਸੀਏਸ਼ਨ ਰਜਿਸਟਰ ਐਸੋਸੀਏਸ਼ਨ ਹੈ ਗੁਜਰਾਂਵਾਲਾ ਵਿੱਚ, ਤੁਹਾਨੂੰ ਪਤਾ ਹੈ ਕਿ 1-2 ਐਸੋਸੀਏਸ਼ਨਾਂ ਜਿਹੜੀਆਂ ਰਜਿਸਟਰ ਹੈ ਜਿਨ੍ਹਾਂ 'ਚ ਅਸੀਂ ਵੀ ਸ਼ਾਮਲ ਹੈ। ਅਲਹਮਦੁਲਿਲਾ। ਤੇ ਅਲਹਮਦੁਲਿਲਾ ਸਾਡੀ ਫੈਡਰੇਸ਼ਨ ਦੇ ਵਿੱਚ ਗੱਲ ਸੁਣੀ ਜਾਂਦੀ ਹੈ, ਕਿਉਂਕਿ ਮੈਂ ਖੁਦ ਵੀ ਐਗਜ਼ੈਕਟਿਵ ਮੈਂਬਰ ਹਾਂ ਤੇ ਫੈਡਰੇਸ਼ਨ 'ਚ ਵੀ ਇਸ ਟਾਈਮ ਤੁਹਾਨੂੰ ਪਤਾ ਸਾਡਾ ਗਰੁੱਪ ਹੈ ਜੀ। ਤੇ ਅਲਹਮਦੁਲਿਲਾ ਸਾਡੇ ਮਸਲੇ ਤੇ ਸੁਣੇ ਜਾਂਦੇ ਨੇ, ਲੇਕਿਨ ਇਹਦਾ ਹੱਲ ਤੇ ਗਵਰਨਮੈਂਟ ਨੇ ਕਰਨਾ ਹੈ ਨਾ। ਬਿਲਕੁਲ ਬਿਲਕੁਲ ਠੀਕ। ਤੇ ਜਿਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਦੱਸਦੇ ਪਏ ਸੀ ਕਿ ਸਾਡੀ ਇਹ ਸਟੇਨਲੈਸ ਸਟੀਲ ਦੀ ਆਈਟਮ ਹੈ, ਇਹ ਕੋਈ ਮਾਮੂਲੀ ਆਈਟਮ ਨਹੀਂ, ਇਹ ਲੋਹਾ ਨਹੀਂ ਜੀ। ਇਹ ਕੋਈ 25 ਸੈਕਟਰ 'ਚ ਯੂਜ਼ ਹੁੰਦਾ ਹੈ ਔਰ ਹਰ ਸੈਕਟਰ ਦੀ ਅਹਿਮੀਅਤ ਆਪਣੀ ਜਗ੍ਹਾ ਇਹ ਬਹੁਤ ਜ਼ਿਆਦਾ ਹੈ ਜੀ। ਜਿਸ ਤਰ੍ਹਾਂ ਇੱਕ ਜਿਸਮ 'ਚ ਇਨਸੂਲਿਨ ਚਾਹੀਦੀ ਹੁੰਦੀ ਹੈ, ਇਹ ਜੀ ਸਟੇਨਲੈਸ ਸਟੀਲ ਹੈ। ਤੁਸੀਂ ਦੇਖ ਲਓ ਆਪਣੇ ਘਰ ਦੇ ਵਿੱਚ ਕਟਰੀ ਤੁਹਾਡੀ ਦੇ ਬਗੈਰ ਨਹੀਂ ਗੁਜ਼ਾਰਾ ਹੈ। ਬਿਲਕੁਲ। ਸ਼ੂਗਰ ਮਿਲ ਦੇ ਪਾਰਟਸ ਜਿਹੜੇ ਆ ਉਹ ਇਹਦੇ ਹੀ ਬਣਦੇ ਨੇ, ਕਿਉਂਕਿ ਲੋਹੇ ਦੇ ਨਹੀਂ ਬਣਦੇ ਹੈ। ਫੂਡ ਇੰਡਸਟਰੀ ਦੇ ਵਿੱਚ ਇਹ ਇਸਤੇਮਾਲ ਹੁੰਦਾ ਹੈ, ਉਹਦੇ ਵਿੱਚ ਲੋਹਾ ਨਹੀਂ ਇਸਤੇਮਾਲ ਕਰ ਸਕਦੇ ਹੁਣ। ਇਹਦੇ ਨਾਲ ਤੇ ਬਹੁਤ ਸਾਰੀ ਇੰਡਸਟਰੀ ਸਾਡੀ ਨਾ ਬੰਦ ਹੋ ਜਾਣੀ ਹੈ। ਇੱਕ ਜਿਹਦੇ ਉੱਤੇ ਅਸੀਂ ਫਖਰ ਕਰਦੇ ਹਾਂ ਕਿ ਜੀ ਸਾਡੀ ਸਰਜੀਕਲ ਐਕਸਪੋਰਟ ਹੁੰਦੀ ਹੈ, ਐਕਸਪੋਰਟ ਹੀ ਜਦੋਂ ਬੰਦ ਹੋ ਜਾਏਗੀ, ਇੱਕ ਥੋੜੀ ਜੀ ਚੀਜ਼ ਅਸੀਂ ਮੰਗਾਉਂਦੇ 1 ਕਰੋੜ ਦੀ ਅਗਰ ਅਸੀਂ ਇੰਪੋਰਟ ਕਰਦੇ ਹਾਂ ਜਾਂ 1 ਅਰਬ ਦੀ ਕਰਦੇ ਹਾਂ, ਤੇ ਉਹ ਜਦੋਂ ਐਕਸਪੋਰਟ ਹੁੰਦੀ ਹੈ ਉਹ ਕੋਈ ਮਜ਼ਦੂਰੀਆਂ ਪਾ ਕੇ, ਵੇਸਟੇਜ ਪਾ ਕੇ, ਪ੍ਰੋਫਿਟ ਪਾ ਕੇ ਉਹ 2 ਅਰਬ ਰੁਪਏ ਦੀ ਐਕਸਪੋਰਟ ਹੋ ਜਾਂਦੀ ਹੈ। ਹਾਂਜੀ ਹਾਂਜੀ, ਉਹ ਜ਼ਿਆਦਾ ਜ਼ਰੇ ਮੁਬਾਦਲਾ ਲਿਆ। ਕਿੱਡਾ ਵੱਡਾ ਇਹ ਬੈਨੀਫਿਟ ਹੈਗਾ ਸਾਡੀ ਇੰਡਸਟਰੀ ਨੂੰ। ਤੇ ਸਾਡੀ ਇੰਡਸਟਰੀ ਜਿਹੜੀ ਹੈਗੀ ਸਟੇਨਲੈਸ ਸਟੀਲ, ਇਹਨੂੰ ਲੋਹਾ ਨਾ ਸਮਝਿਆ ਜਾਏ, ਇਹਨੂੰ ਅਹਿਮੀਅਤ ਦਿੱਤੀ ਜਾਏ ਔਰ ਇਹਨੂੰ ਐਸੈਂਸ਼ੀਅਲ ਆਈਟਮ 'ਚ ਫੌਰੀ ਤੌਰ ਤੇ ਡਾਲਿਆ ਜਾਏ ਕਿ ਇਹ ਬੜੀ ਜ਼ਰੂਰੀ ਇਹ ਧਾਤ। ਇਹਦੇ ਨਾਲ ਵੇਖੋ ਸੀਮੈਂਟ ਪਲਾਂਟਸ ਜਿਹੜੇ ਆ ਉਹਦੀ ਵੀ ਐਕਸਪੋਰਟ ਹੈ। ਸ਼ੂਗਰ ਮਿਲ ਅਗਰ ਨਹੀਂ ਚੱਲੇਗੀ ਤੇ ਫਿਰ ਸ਼ੂਗਰ ਵੀ ਸਾਨੂੰ ਇੰਪੋਰਟ ਕਰਨੀ ਪਏਗੀ। ਬਿਲਕੁਲ ਬਿਲਕੁਲ। ਅਗਰ ਰਾਈਸ ਜਿਹੜੇ ਸਾਡੇ ਐਕਸਪੋਰਟ ਹੁੰਦੇ ਆ, ਤੁਸੀਂ ਵੇਖਿਆ ਸਾਡਾ ਸੇਲਾ ਜਿਹੜਾ ਰਾਈਸ ਹੈ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ। ਔਰ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੇ ਪ੍ਰੋਗਰਾਮ ਦੀ ਵਸਾਤ ਨਾਲ, ਜਿਹੜਾ ਸੇਲਾ ਚਾਵਲ ਹੈ ਉਹ ਕਿੰਝ ਬਣਦਾ ਹੈ। ਉਹ ਇਹ ਪਹਿਲਾਂ ਇੰਡੀਆ ਤੋਂ ਪਲਾਂਟ ਜਿਹੜੇ ਨਾ ਇੰਪੋਰਟ ਹੁੰਦੇ ਸੀ ਵਾਇਆ ਦੁਬਈ, ਉਹ ਹੁਣ ਇੱਥੇ ਬਣਨ ਲੱਗ ਪਏ ਨੇ। ਸਟੇਨਲੈਸ ਸਟੀਲ ਦੇ ਉਹ ਵੱਡੇ ਵੱਡੇ ਡਰਮ ਬਣਦੇ ਨੇ, ਠੀਕ ਹੈ, ਉਹਦੇ ਵਿੱਚ ਸੇਲਾ ਚਾਵਲ ਜਿਹੜਾ ਨਾ ਬਣਦਾ ਇੱਕ ਟੈਕਨੀਕ ਦੇ ਤਹਿਤ, ਉਹ ਫਿਰ ਐਕਸਪੋਰਟ ਹੁੰਦਾ ਹੈ। ਇਸ ਤਰ੍ਹਾਂ ਹੀ ਟੈਕਸਟਾਈਲ ਸੈਕਟਰ ਦੇ ਵਿੱਚ ਕਿ ਜਿੰਨੇ ਕੈਮੀਕਲ ਦੇ ਡਰਮ ਨੇ ਨਾ ਉਹਦੇ ਬਣਦੇ ਆ ਨਾ ਜਿਹੜੇ, ਉਹ ਸਾਰੇ ਸਟੇਨਲੈਸ ਸਟੀਲ ਦੇ ਬਣਦੇ ਆ। ਔਰ ਸਟੇਨਲੈਸ ਸਟੀਲ ਦੀ ਕੁਛ ਕੁਆਲਿਟੀ ਗ੍ਰੇਡ ਇੰਜ ਦੇ ਨੇ ਕਿ ਉਹਨੂੰ ਕੈਮੀਕਲ ਨਹੀਂ ਖਾਂਦਾ ਹੈਗਾ। ਉਹ ਇਸ ਵਜ੍ਹਾ ਨਾਲ ਸਰਜੀਕਲ 'ਚ ਵੀ ਯੂਜ਼ ਹੁੰਦਾ ਹੈ, ਇਸੇ ਵਜ੍ਹਾ ਨਾਲ ਕਿ ਉਹ ਕਿੰਨਾ ਹਸਾਸ ਇੱਕ ਚੀਜ਼ ਹੈ ਕਿ ਖੁਦਾ ਨਾ ਖਾਸਤਾ ਕਿਸੇ ਨੂੰ ਕੋਈ ਗੋਡੇ ਦੀ ਪ੍ਰੋਬਲਮ ਹੁੰਦੀ, ਸਟੇਨਲੈਸ ਸਟੀਲ ਦਾ ਗੋਡਾ ਪੈਂਦਾ, ਲੋਹੇ ਦਾ ਨਹੀਂ ਪੈਂਦਾ ਹੈਗਾ। ਬਿਲਕੁਲ ਨਹੀਂ ਜੀ, ਨਹੀਂ ਉਹ ਪੈ ਹੀ ਨਹੀਂ ਸਕਦਾ ਸਟੇਨਲੈਸ ਸਟੀਲ ਤੇ। ਫਿਰ ਤੇ ਇਹ ਵੇਖੋ ਨਾ ਕਿੱਡੀ ਜ਼ਰੂਰੀ ਇਹਦੀ ਜਿਹੜੀ ਆਈਟਮਾਂ ਬਣਦੀਆਂ ਹੈਗੀਆਂ। ਤੇ ਇਹਨੂੰ ਤੇ ਮੈਂ ਸਮਝਣਾ ਕਿ ਇੰਝ ਹੀ ਜਿਵੇਂ ਕਿ ਜਿਸ ਤਰ੍ਹਾਂ ਇਹਨਾਂ ਨੇ ਪੈਟਰੋਲ ਜਾਂ ਦੂਸਰੀਆਂ 1-2 ਆਈਟਮਾਂ ਰੱਖੀਆਂ ਐਸੈਂਸ਼ੀਅਲ ਬੜੀਆਂ ਜ਼ਰੂਰੀ ਨੇ, ਇਹਨੂੰ ਵੀ ਉਹ 'ਚ ਸ਼ਾਮਲ ਕਰਨਾ ਚਾਹੀਦਾ। ਬਿਲਕੁਲ। ਤੇ ਦੂਸਰਾ, ਕਿਉਂਕਿ ਵੇਖੋ ਇਸ ਮੁਲਕ 'ਚ ਜਿੰਨਾ ਕਰਜ਼ਾ ਲਿਆ ਨਾ ਸਾਰੇ ਪੜ੍ਹੇ ਲਿਖੇ ਲੋਕਾਂ ਲਿਆ ਜੀ। ਤੇ ਪੜ੍ਹੇ ਲਿਖੇ ਕਰਜ਼ਾ ਲੈ ਕੇ ਤੇ ਇਸ ਮੁਲਕ ਨੂੰ ਦਿਵਾਲੀਆ ਤੇ ਲੈ ਆਏ ਨੇ। ਤੇ ਹੁਣ ਕੋਈ ਚਾਰਟਰਡ ਆਫ ਇਕਾਨਮੀ ਬਣਾਉਣ ਹੈ ਇਸ ਮੁਲਕ ਵਾਸਤੇ। ਇਹ ਜਿਹੜੀਆਂ ਮੈਂ ਤਾਂ ਕਹਾਂਗਾ ਕਿ ਜਿਹੜੀਆਂ ਮਖਸੂਸ ਸੀਟਾਂ ਔਰਤਾਂ ਨੂੰ ਦਿੱਤੀਆਂ ਹੈ ਨਾ, ਇਹ ਚੈਂਬਰਾਂ ਨੂੰ ਦੇਣ। ਜਿਹੜੀ ਵੱਡੀ ਸੀਟ ਹੈ ਉਹ ਫੈਡਰੇਸ਼ਨ ਨੂੰ ਦੇਣ, ਤਾਂ ਕਿ ਇਹ ਲੋਕ ਉੱਥੇ ਜਾਣ, ਇਹ ਦੱਸਣਗੇ ਜੀ ਕਿੰਝ ਐਕਸਪੋਰਟ ਵਧਾਣੀ ਹੈ। ਉਹ ਜਿਹੜੀ ਐਕਸਪੋਰਟ ਹੈ ਉਹ ਵਧਣੀ ਚਾਹੀਦੀ ਹੈ। ਇਸ ਟਾਈਮ ਤੇ ਸਿਰਫ ਗੱਲਾਂ ਐਕਸਪੋਰਟ ਦੀਆਂ ਹੋਣੀਆਂ ਚਾਹੀਦੀਆਂ, ਸਾਨੂੰ ਡਾਲਰ ਕਿੰਝ ਆਣੇ ਬਾਹਰੋਂ। ਤੇ ਮੰਗ ਕੇ ਤੇ ਸਾਡਾ ਨਹੀਂ ਗੁਜ਼ਾਰਾ ਹੋਣਾ। ਵੇਖੋ ਜਿੰਨਾ ਕੋ ਮੰਗਣ ਵੀ ਜਾਵਾਂਗੇ ਕਿੰਨੀ ਵਾਰੀ ਦੇਣਗੇ। ਨਹੀਂ ਜੀ। ਤੇ ਇਹਨਾਂ ਨੂੰ ਕੋਈ ਇਨੀਸ਼ੀਏਟਿਵ ਇੰਝ ਦਾ ਲੈਣਾ ਚਾਹੀਦਾ ਸਿਆਸਤਦਾਨਾਂ ਨੂੰ ਕਿ ਚਾਰਟਰ ਆਫ ਇਕਾਨਮੀ ਬਣਾਉਣ, ਉਹਦੇ ਵਿੱਚ ਤਾਜਰਾਂ ਨੂੰ ਜ਼ਿਆਦਾ ਸ਼ਾਮਲ ਕਰਨ। ਬਈ ਤੁਸੀਂ ਇਹਦਾ ਹੱਲ ਕੱਢੋ। ਵੇਖੋ ਤਾਜਰ ਤੇ ਜਿਹੜੇ ਇਹਨਾਂ ਕਮਾਉਂਦੇ ਹੀ ਪਏ ਹੈ ਨਾ। ਅਗਰ ਇਹਨਾਂ ਕਿਹਾ ਜੀ ਗੱਲ ਐਡੀ ਜ਼ਬਰਦਸਤ ਹੈ ਸ਼ੇਖ ਸਾਹਿਬ, ਦੇਖੋ ਨਾ ਤਾਜਰਾਂ ਦੇ ਮਸਾਇਲ ਜੋ ਹੱਲ ਕਰਨੇ ਨੇ ਤੇ ਤਾਜਰਾਂ ਨੂੰ ਵਿੱਚ ਰੱਖਣ ਤੋਂ ਬਗੈਰ, ਉਹਨਾਂ ਨੂੰ ਪੁੱਛਣ ਤੋਂ ਬਗੈਰ, ਉਹਨਾਂ ਨੂੰ ਟੇਬਲ ਤੇ ਲਿਆਉਣ ਤੋਂ ਬਗੈਰ ਕਿਸ ਤਰ੍ਹਾਂ ਹੱਲ ਹੋ ਸਕਦੇ ਨੇ। ਔਰ ਜਿੰਨੀ ਦੇਰ ਤੱਕ ਸਰ ਨਹੀਂ ਉਹਨਾਂ ਨੂੰ ਸੀਟਸ ਮਿਲਣਗੀਆਂ, ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਹਿੱਸਾ ਨਹੀਂ ਮਿਲੇਗਾ,
ਹਰ ਬਜਟ ਬਣਾਉਣ ਤੋਂ ਪਹਿਲੇ तमाम ਵੱਡੀਆਂ ਐਸੋਸੀਏਸ਼ਨਸ ਨੂੰ ਬੁਲਾ ਕੇ ਉਹਨਾਂ ਦੀਆਂ ਸੁਜੈਸ਼ਨਸ ਨਹੀਂ ਲੈਣਗੇ, ਉਹਨਾਂ ਦੇ ਮਸਾਇਲ ਕਿਵੇਂ ਹੱਲ ਹੋਣਗੇ। ਔਰ ਮੁਲਕ ਤਰੱਕੀ ਅੱਗੇ ਕਰ ਹੀ ਨਹੀਂ ਸਕਦੀ ਮਈਸ਼ਤ ਉਨੀ ਦੇਰ। ਤੁਸੀਂ ਜ਼ਬਰਦਸਤ ਗੱਲ ਕੀਤੀ। ਚਲੋ ਖਵਾਤੀਨ ਦੀਆਂ ਸੀਟਾਂ ਖਤਮ ਭਾਵੇਂ ਨਾ ਕਰਨ, ਕਿਉਂਕਿ ਇੱਥੇ ਵੀ ਅੱਜ ਕੱਲ੍ਹ ਬੜਾ ਸ਼ੋਰ ਹੋਗਾ ਨਾ ਜੀ ਕਿ ਔਰਤਾਂ ਨੂੰ ਬਾਹਰਲੇ ਮੁਲਕ ਵੀ ਆਖਦੇ ਨੇ, ਕੁਛ ਸਾਡੇ ਮੁਲਕ ਦੀਆਂ ਤਰੱਕੀ ਪਸੰਦ ਔਰਤਾਂ ਵੀ ਆਖਦੀਆਂ ਨੇ ਕਿ ਦੇਖੋ ਜੀ ਔਰਤੋਂ ਕੋ ਹਿੱਸਾ ਨਹੀਂ ਦਿਆ ਜਾਂਦਾ। ਚਲੋ ਔਰਤਾਂ ਨੂੰ ਤੁਸੀਂ ਦਿਓ ਹਿੱਸਾ, ਲੇਕਿਨ ਸਰ ਜਿਹੜੇ ਕਮਾਊ ਪੁੱਤਰ ਨੇ ਮੁਲਕ ਦੇ ਵਿੱਚ, ਜਿਹੜੇ ਇੰਡਸਟਰੀਲਿਸਟਸ ਨੇ, ਜਿਹੜੇ ਟ੍ਰੇਡਰਸ ਨੇ, ਜਿਹੜੇ ਇੰਪੋਰਟਰਸ ਨੇ, ਜਿਹੜੇ ਐਕਸਪੋਰਟਰਸ ਨੇ, ਜਿਨ੍ਹਾਂ ਦੇ ਸਿਰ ਤੇ ਮੁਲਕ ਦਾ ਘਰ ਚੱਲਦਾ ਪਿਆ, ਜਿਹੜੇ ਕਮਾ ਕੇ ਪੁੱਤਰ ਘਰ ਲਿਆਉਣ ਡਏ ਨੇ, ਉਹਨਾਂ ਦੀਆਂ ਪਾਰਲੀਮੈਂਟਸ ਦੇ ਵਿੱਚ ਨਸ਼ਿਸਤਾਂ ਨਾ ਹੋਣੀਆਂ ਔਰ ਹਰ ਮੁਲਕ ਦੇ ਵਿੱਚ ਕਮਰਸ਼ੀਅਲ ਅਟੈਚੀਜ਼ ਦਾ ਨਾ ਹੋਣਾ, ਇਹ ਬੜਾ ਵੱਡਾ ਜ਼ੁਲਮ ਹੈ। ਹਕੂਮਤ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ। ਹੋਰ ਮੇਰੇ ਆਕਾ ਦੱਸੋ ਤੁਸੀਂ ਕੀ ਆਖਣਾ ਚਾਹੁੰਦੇ? ਵੇਖੋ, ਦੂਸਰਾ ਇੱਕ ਸਾਡੀ ਤਜਵੀਜ਼ ਸੀ ਕਿ ਜਿਹੜੇ ਬੰਦੇ ਐਕਸਪੋਰਟ ਕਰਦੇ ਆ ਨਾ ਜੀ, ਉਹਨਾਂ ਨੂੰ 10% ਜਿਹੜਾ ਬਜਾਏ ਇਸ ਦੇ ਕਿ ਡਾਲਰ ਡੇਗੀ ਜਾਣ ਬਾਰ-ਬਾਰ, ਉਹਨਾਂ ਨੂੰ 10% ਜਿਹੜਾ ਨਾ ਇਨੀਸ਼ੀਏਟਿਵ ਦੇ ਦੇਣ, 10% ਦਾ ਰਿਬੇਟ ਵੱਧ ਦੇ ਦੇਣ ਜੀ, ਕਿ ਮੈਂ ਅਗਰ $1,00,000 ਦੀ ਐਕਸਪੋਰਟ ਕਰਦਾ, ਦੇਣਾ ਤੇ ਪਾਕਿਸਤਾਨੀ ਰੁਪਇਆ ਹੈ ਨਾ, ਜੀ ਜੀ, ਤੇ ਮੈਨੂੰ $1,10,000 ਦਾ ਬੈਨੀਫਿਟ ਦੇ ਦੇਣ। ਹਾਂ, ਤੇ ਵੇਖੋ ਕਿਵੇਂ ਡਾਲਰ ਮੁਲਕ ਜਾਂਦੇ ਆ। ਜਿਹੜੇ ਐਕਸਪੋਰਟਰ ਜਿਨ੍ਹਾਂ ਨੇ ਬਾਹਰ ਡਾਲਰ ਰੱਖ ਛੱਡਦੇ ਨੇ ਕਿਸੇ ਟਾਈਮ ਆਪਣੇ ਬੈਨੀਫਿਟ ਵਾਸਤੇ, ਉਹ ਵੀ ਕਹਿਣਗੇ ਯਾਰ ਫਟਾਫਟ ਮੰਗਾਓ, 10% ਮੈਨੂੰ ਵੱਧ ਮਿਲਦਾ ਪਿਆ ਮੁਲਕ ਦੇ ਵਿੱਚ। ਜ਼ਿੰਦਾਬਾਦ। ਤੇ ਜਿਹੜਾ ਇੰਪੋਰਟ ਦਾ ਰੇਟ ਉਹਦਾ ਘੱਟ ਹੋਏਗਾ ਉਹਦੇ ਨਾਲ ਡਾਲਰ ਨਾਲੋਂ, ਤੇ ਐਕਸਪੋਰਟ ਦਾ ਰੇਟ ਜ਼ਿਆਦਾ ਹੋਏਗਾ ਨਾ, ਤੇ ਐਕਸਪੋਰਟਰ ਜਿਹੜਾ ਨਾ ਫਿਰ ਹਰ ਬੰਦਾ ਹੀ ਐਕਸਪੋਰਟ ਦੇ ਪਾਸੇ ਪੈ ਜਾਏਗਾ ਫਟਾਫਟ, ਬਿਲਕੁਲ, ਕਿ ਕਿਸੇ ਵੀ ਤਰੀਕੇ ਜਿਹੜੀ ਮੇਰੀ ਐਕਸਪੋਰਟ ਹੋਣੀ ਚਾਹੀਦੀ ਯਾਰ, 10% ਦੇ ਵੱਧ ਮੈਨੂੰ ਮਿਲ ਹੀ ਜਾਣਾ ਹੈ। ਵਾਹ। ਤੇ ਦੇਖੋ ਦੇਣਾ ਆਣਾ ਡਾਲਰ ਹੈ ਸਾਡੇ ਕੋਲ, ਤੇ ਦੇਣਾ ਤੇ ਅਸੀਂ ਪਾਕਿਸਤਾਨੀ ਰੁਪਇਆ ਨਾ। ਬਿਲਕੁਲ, ਮੈਂ ਤਾਂ ਹੀ ਕਹਿੰਦੇ ਆ ਕਿ ਇਹ ਜਿਹੜੇ ਲੋਕ ਨੇ ਸਾਡੇ ਹਕੂਮਤਾਂ 'ਚ ਬੈਠੇ ਜਾਂ ਜਿਹੜੇ ਅਦਾਰੇ ਇਸ ਮੁਲਕ ਨੂੰ ਚਲਾ ਰਹੇ ਨੇ, ਖੁਦਾਇਆ ਇਸ ਮੁਲਕ ਤੇ ਰਹਿਮ ਕਰਨ। ਆਖਰ ਇਸ ਮੁਲਕ ਨੂੰ ਇੰਡਸਟਰੀ ਚਲੇਗੀ ਤੇ ਫੇਰ ਹੀ ਕੁਝ ਬਣੇਗਾ ਨਾ। ਬਿਲਕੁਲ। ਉਹਨਾਂ ਨੂੰ ਇਹਨਾਂ ਨੂੰ ਸੰਭਲੀਆਂ ਹੀ ਜ਼ਬਰਦਸਤੀ ਲੈ ਕੇ ਆਉਣ ਤਾਜਰਾਂ ਨੂੰ ਕਿ ਜਨਾਬ ਹੈ ਤੁਸੀਂ ਇਸ ਮੁਲਕ ਨੂੰ ਕੱਢਣਾ ਹੈ। ਵਾਹ। ਵੇਖੋ, ਮੈਂ ਅਗਰ ਫਰਜ਼ ਕਰੋ ਸਿਆਸਤਦਾਨ ਹੈ, ਇੱਕ ਮੈਂ ਵਜ਼ੀਰ ਬਣ ਜਾਣਾ, ਸਟੇਨਲੈਸ ਸਟੀਲ ਦਾ ਹੀ ਬਣ ਜਾਣਾ ਜਾਂ ਟ੍ਰੇਡ ਦਾ ਹੀ ਬਣ ਜਾਣਾ, ਤੇ ਜਦੋਂ ਮੈਨੂੰ ਪਤਾ ਹੀ ਨਹੀਂ ਹੈ ਕਿ ਕੀ ਚੀਜ਼ ਹੈਗੀ ਏ, ਤੇ ਜਦੋਂ ਜਿਹੜਾ ਤਾਜਰ ਨੇ ਉਹਨਾਂ ਨੂੰ ਪਤਾ ਆਪਣੀ ਟ੍ਰੇਡ ਦਾ, ਯਾਰ ਇਹਨੂੰ ਕਿੰਜ ਚਲਾਣਾ, ਨਾਲੇ ਉਹ ਕਾਮਯਾਬ ਤਾਜਰ ਨੇ, ਇਸ ਮੁਲਕ ਨੂੰ ਚਲਾਉਣ ਦੇ ਸਨ, ਠੀਕ ਹੈ। ਤੇ ਜੇ ਉਹਨਾਂ ਨੂੰ ਲਿਆਉਣਗੇ ਅੱਗੇ, ਉਹਨਾਂ ਨੂੰ ਕਹਿਣ ਜੀ ਲਓ ਜੀ ਐਕਸਪੋਰਟ ਵਧਾਣੀ ਤੁਸੀਂ ਵਧਾਣੀ ਹੈ, ਤੇ ਇਨਸ਼ਾਅੱਲਾ ਉਹ ਵਧਾਣਗੇ। ਇਹ ਜ਼ਿੰਮੇਵਾਰੀ ਜਦੋਂ ਲੈਣਗੇ ਨਾ, ਫਿਰ ਇਹਦੀਆਂ ਪਾਲਿਸੀਆਂ ਅੱਛੀਆਂ ਦੇਣਗੇ। ਏਡੇ ਵੱਡੇ ਮਾਰਕਅਪ ਦੇ ਵਿੱਚ ਕੋਈ ਇੰਡਸਟਰੀ ਨਹੀਂ ਚੱਲ ਸਕਦੀ। ਤੁਸੀਂ ਵੇਖੋ 23-24% ਮਾਰਕਅਪ ਹੋ ਗਿਆ ਕਿ ਇੱਕ ਬੰਦਾ 1 ਕਰੋੜ ਲੈਂਦਾ ਤੇ 24-25 ਲੱਖ ਰੁਪਈਆ ਤੇ ਉਹ ਪਹਿਲਾਂ ਬੈਂਕ ਨੂੰ ਦਵੇ ਨਾ ਸਾਲ ਦਾ, ਫਿਰ ਉਹ ਮਜ਼ਦੂਰਾਂ ਨੂੰ ਦਵੇ, ਫਿਰ ਪ੍ਰੋਫਿਟ ਕੱਢੇ, ਫਿਰ ਕਿੰਜ ਉਹਦੀ ਐਕਸਪੋਰਟ ਵਧੇਗੀ? ਕਦੀ ਵੀ ਨਹੀਂ ਚੱਲ ਸਕਦਾ, ਕਦੀ ਨਹੀਂ। ਇਹ ਤੇ ਡੰਗ ਟਪਾਓ ਵਾਲਾ ਮਾਮਲਾ ਜਿਹੜਾ ਨਾ, ਇਹ ਫਿਰ 2-4 ਮਹੀਨੇ ਚੱਲੇਗਾ, ਫਿਰ ਰੁਕ ਜਾਏਗਾ। ਇਹਨਾਂ ਨੂੰ ਜਿਹੜਾ ਨਾ ਮੁਸਤਕਲ ਬੁਨਿਆਦਾਂ ਦੇ ਉੱਤੇ ਤਾਜਰਾਂ ਨੂੰ ਜਿਹੜੇ ਹੈਗੇ ਇਕੱਠੇ ਕਰਕੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਬਵੋ, ਇਸ ਮੁਲਕ ਨੂੰ ਚਲਾਓ ਤੇ ਇਸ ਮੁਲਕ ਨੂੰ ਇਸ ਬੀਚੋਂ ਕੱਢੋ, ਤਾਂ ਨਿਕਲਣਾ ਹੈਗਾ। ਵਾਹ। ਪਿਆਰੇ ਵੇਖਣ ਵਾਲਿਓ, ਤੁਸੀਂ ਸ਼ੇਖ ਗੁਲਾਮ ਹੁਸੈਨ ਜੱਜ ਹੋਰਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਬੜੀ ਗੋਚਰੀ ਗੁਫ਼ਤਗੂ ਉਹਨਾਂ ਕੀਤੀ, ਔਰ ਉਹਨਾਂ ਦਾ ਇਹ ਮੁਤਾਲਬਾ ਮੈਨੂੰ ਸਭ ਤੋਂ ਅੱਛਾ ਲੱਗਾ ਕਿ ਮਖਸੂਸ ਨਸ਼ਿਸਤਾਂ ਦੇ ਉੱਤੇ ਅਗਰ ਖਵਾਤੀਨ ਨੂੰ ਜਾਂ ਦੀਗਰ ਲੋਕਾਂ ਦਾ ਚੁਣਾਵ ਕਰਕੇ ਤੇ ਉਹਨਾਂ ਨੂੰ ਪਾਰਲੀਮੈਂਟ 'ਚ ਖੜਿਆ ਜਾਂਦਾ ਹੈ, ਤੇ ਕਿਉਂ ਨਹੀਂ ਸਾਡੇ ਮੁਲਕ ਦੇ ਤਾਜਰਾਂ ਨੂੰ ਤੇ ਸਾਡੇ ਸਨਅਤਕਾਰਾਂ ਨੂੰ ਮਖਸੂਸ ਨਸ਼ਿਸਤਾਂ ਦੇ ਉੱਤੇ ਇਸ ਗੱਲ ਦਾ ਮੌਕਾ ਦਿੱਤਾ ਜਾਂਦਾ ਕਿ ਉਹ ਵੀ ਆ ਕੇ ਪਾਰਲੀਮੈਂਟਸ ਦੇ ਵਿੱਚ ਬੈਠਣ ਔਰ ਪਾਕਿਸਤਾਨ ਦੇ ਮੁਆਸ਼ੀ ਅਮੂਰ ਡਿਸਕਸ ਕਰਨ। ਅਗਰ ਮੁਲਕ ਮੁਆਸ਼ੀ ਹਵਾਲੇ ਨਾਲ ਤਰੱਕੀ ਕਰੇਗਾ ਤੇ ਫਿਰ ਹੀ ਪਾਕਿਸਤਾਨ ਅੱਗੇ ਜਾ ਸਕਦਾ ਹੈ ਨਾ। ਆਓ ਹੁਣ ਤੁਹਾਨੂੰ ਇੱਕ ਆਪਣੇ ਅਜਿਹੇ ਦੋਸਤ ਦੇ ਨਾਲ ਮਿਲਵਾਉਂਦੇ ਹਾਂ ਜਿਨ੍ਹਾਂ ਦੇ ਵਾਲਿਦੇ ਗਿਰਾਮੀ ਮਰਕਜ਼ੀ ਅੰਜਮਨ ਤਾਜਰਾਨ ਸਿਆਲਕੋਟ ਦੇ ਚੇਅਰਮੈਨ ਵੀ ਰਹੇ। ਇਹ ਜਿਹੜਾ ਬਿਜ਼ਨਸ ਹੈ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਸੋਸੀਏਸ਼ਨ ਜਿਹੜਾ ਬਿਜ਼ਨਸ ਕਰ ਰਹੀ ਹੈ, ਇਸ ਬਿਜ਼ਨਸ ਦੇ ਤੇ ਇਸ ਐਸੋਸੀਏਸ਼ਨ ਦੇ ਫਾਊਂਡਰਸ ਦੇ ਵਿੱਚ ਸ਼ੇਖ ਅਬਦੁਰ ਰਹਿਮਾਨ ਮਰਹੂਮ ਦਾ ਨਾਂ ਸੀ। ਉਹ ਇਹਦੇ ਪਾਇਨੀਅਰ ਸਨ। ਹੁਣ ਉਹਨਾਂ ਦੇ ਬੇਟੇ ਸ਼ੇਖ ਆਤਫ ਰਹਿਮਾਨ ਆਲ ਪਾਕਿਸਤਾਨ ਸਟੇਨਲੈਸ ਸਟੀਲ ਇੰਪੋਰਟਰਸ ਐਂਡ ਟ੍ਰੇਡਰਸ ਐਸੋਸੀਏਸ਼ਨ ਦੇ 2020 ਤੇ 21 ਦੇ ਵਿੱਚ ਚੇਅਰਮੈਨ ਰਹੇ, ਜਿਹੜੇ ਕਿ ਪਹਿਲੇ ਇਲੈਕਟਡ
ਚੇਅਰਮੈਨ ਸਨ ਔਰ ਬੇਤਹਾਸ਼ਾ ਸਭ ਤੋਂ ਜ਼ਿਆਦਾ ਵੋਟ ਲੈ ਕੇ ਉਹ ਚੇਅਰਮੈਨ ਬਣੇ ਸਨ। ਉਸ ਤੋਂ ਪਹਿਲੇ ਉਹ ਇਹਦੀ ਐਗਜ਼ੈਕਟਿਵ ਬਾਡੀ ਦੇ ਵੀ ਤਾਂ ਦੇਰ ਮੈਂਬਰ ਰਹੇ। ਅੱਜ ਲੱਕੀਲੀ ਉਹ ਵੀ ਕੁਜਰਾਂ ਲਿਆਏ ਨੇ, ਸਿਆਲਕੋਟ ਨਾਲ ਇਹਨਾਂ ਦਾ ਤਾਲੁਕ ਹੈ। ਉਹਨਾਂ ਤੋਂ ਪੁੱਛਨੇ ਆ, ਉਹਨਾਂ ਨਾਲ ਤੁਹਾਨੂੰ ਮਿਲਵਾਉਂਦੇ ਆ ਤੇ ਉਹਨਾਂ ਨੂੰ ਪੁੱਛਨੇ ਆ ਕਿ ਸਿਆਲਕੋਟ ਤੇ ਐਕਸਪੋਰਟ ਸਿਟੀ ਹੈ ਜਿਹਦੇ 'ਚ ਬਹੁਤ ਜ਼ਿਆਦਾ ਸਰਜੀਕਲ ਦੀ ਇੰਡਸਟਰੀ ਹੈ, ਜਿਨ੍ਹਾਂ ਦਾ ਰਾ ਮਟੀਰੀਅਲ ਹੀ ਸਟੇਨਲੈਸ ਸਟੀਲ ਹੁੰਦਾ ਹੈ। ਤੇ ਸਿਆਲਕੋਟ 'ਚ ਫਿਰ ਕੀ ਪਈ ਬੀਤਦੀ ਹੈ ਸਰਜੀਕਲ ਇੰਡਸਟਰੀਜ਼ ਦੇ ਉੱਤੇ, ਸਰਜੀਕਲ ਦੇ ਐਕਸਪੋਰਟਰਸ ਦੇ ਉੱਤੇ। ਤੇ ਜੇ ਉਹਨਾਂ ਨੂੰ ਸਟੇਨਲੈਸ ਸਟੀਲ ਨਹੀਂ ਮਿਲੇਗਾ ਤੇ ਉਹ ਕਿਸ ਤਰ੍ਹਾਂ ਆਪਣੇ ਦਰਾਮਦਾਤ ਦੇ ਵਾਅਦੇ ਪੂਰੇ ਕਰ ਸਕਣਗੇ। ਆਓ ਸ਼ੇਖ ਆਤਫ ਰਹਿਮਾਨ ਹੋਰਾਂ ਨਾਲ ਮਿਲਨੇ ਆ ਤੇ ਉਹਨਾਂ ਤੋਂ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਲੈਣੇ ਆ। अस्सलाम वालेकुम शेख साहब। वालेकुम सलाम जी डॉक्टर साहब, क्या हाल है? ठीक अल्लाह पाक दा करम है जनाब। ਵੈਲਕਮ ਟੂ ਗੁਜਰਾਂਵਾਲਾ। ਤੁਸੀਂ ਤਸ਼ਰੀਫ ਲਿਆਏ ਸਾਡੇ ਸ਼ਹਿਰ ਔਰ ਮਾਸ਼ਾਅੱਲਾ ਸਾਡਾ ਪ੍ਰੋਗਰਾਮ ਹੋ ਰਿਹਾ ਸੀ ਤੇ ਬੜਾ ਦਿਲ ਇਸ ਵਾਸਤੇ ਖੁਸ਼ ਹੋਇਆ ਕਿ ਤੁਸੀਂ ਇੱਕ ਤੇ ਚੇਅਰਮੈਨ ਰਹੇ ਹੋ, ਉਂਝ ਤੇ ਤੁਹਾਡੀ ਨਜ਼ਰ ਸਾਰੇ ਪਾਕਿਸਤਾਨ ਦੇ ਸਟੇਨਲੈਸ ਸਟੀਲ ਇੰਪੋਰਟਰਸ ਦੇ ਉੱਤੇ ਵੇ, ਟ੍ਰੇਡਰਸ ਦੇ ਉੱਤੇ ਵੇ। ਤੁਸੀਂ ਜਾਣਦੇ ਹੋ ਉਹਨਾਂ ਦੇ ਕੀ ਮਸਾਇਲ ਨੇ, ਲੇਕਿਨ ਤੁਹਾਡਾ ਤੇ ਜਿਹੜਾ ਸ਼ਹਿਰ ਹੈ ਉਹਦੇ 'ਚ ਤੇ ਸਟੇਨਲੈਸ ਸਟੀਲ ਬਹੁਤ ਜ਼ਿਆਦਾ ਲੱਗਦਾ ਹੈ। ਬਹੁਤ ਜ਼ਿਆਦਾ ਫੈਕਟਰੀਆਂ ਜਿਹੜੀਆਂ ਨੇ, ਐਕਸਪੋਰਟਰ ਜਿਹੜੇ ਨੇ, ਉਹਨਾਂ ਦਾ ਰਾ ਮਟੀਰੀਅਲ ਹੀ ਇਹ ਵੇ। ਤੇ ਥੋੜਾ ਜਿਹਾ ਤੁਸੀਂ ਵੀ ਦੱਸੋ ਇਜਮਾਲੀ ਜਿਹਾ ਕਿ ਕੀ ਇਸ ਸਨਅਤ ਤੇ ਬਣ ਰਿਹਾ ਹੈ, ਇਹਦੀ ਇੰਪੋਰਟ ਨਾ ਹੋਣ ਨਾਲ ਕੀ ਮਸਾਇਲ ਨੇ ਤੇ ਉਹਨਾਂ ਦਾ ਹੱਲ ਕੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਬੜਾ ਸ਼ੁਕਰੀਆ, ਤੁਹਾਡੇ ਚੈਨਲ ਦਾ, ਤੁਹਾਡੀ ਵਸਾਤਤ ਦਾ ਮੈਨੂੰ ਵੀ ਮੌਕਾ ਮਿਲਿਆ ਜਨਾਬ। ਡਾਕਟਰ ਸਾਹਿਬ ਮੇਰਾ ਇੱਕ ਘਰ ਸਿਆਲਕੋਟ ਦੇ ਇੱਕ ਘਰ ਗੁਜਰਾਲਾ, ਮੇਰੇ ਦੋ ਘਰ ਨੇ। ਵਾਹ ਵਾਹ। ਤੇ ਅਲਹਮਦੁਲਿਲਾ ਇਹ ਮੇਰਾ ਕਮਾਊ ਸ਼ਹਿਰ ਹੈ, ਇੱਥੋਂ ਅਸੀਂ ਪੈਸੇ ਕਮਾਉਂਦੇ ਆ, ਸਿਆਲਕੋਟ ਅਸੀਂ ਰਹਿੰਦੇ ਆ। ਵਾਹ। ਤੇ ਸਾਡਾ ਚੂੰਕਿ ਇਸ ਸ਼ਹਿਰ ਨਾਲ ਬੜਾ ਤਅੱਲਕ ਹੈ ਜੀ। ਤੇ ਚੂੰਕਿ ਇਹ ਮੇਰਾ ਨਾਨਕਾ ਵੀ ਇੱਥੇ ਹੀ ਹੈ ਤੇ ਮੈਂ ਹਫਤੇ 'ਚ 2 ਦਿਨ ਇੱਥੇ ਅੰਦਰ ਰਹਿਣਾ। ਵਾਹ। ਤੁਸੀਂ ਜ਼ਿਕਰ ਕੀਤਾ ਮੇਰੇ ਵਾਲਾ ਸਾਹਿਬ ਦਾ, ਮੇਰੇ ਵਾਲਾ ਸਾਹਿਬ 1980 ਤੋਂ ਸਟੇਨਲੈਸ ਸਟੀਲ ਇੰਪੋਰਟ ਕਰ ਰਹੇ ਨੇ। ਵਾਹ। ਹਾਂਜੀ 42 ਸਾਲ ਹੋ ਗਏ ਨੇ ਤੇ ਉਹਨਾਂ ਫਾਊਂਡਰਾਂ 'ਚ ਸ਼ਾਮਲ ਨੇ ਤੇ ਉਸ ਟਾਈਮ ਤੋਂ ਨਾਲ ਚੱਲ ਰਹੇ ਨੇ ਸਾਡੇ ਲੀਡਰ ਸ਼ੇਖ ਗੁਲਾਮ ਹੁਸੈਨ ਜੱਜ ਸਾਹਿਬ, ਹਾਜੀ ਅਨਵਰ ਸਾਹਿਬ, ਅਬਦੁਲ ਕਾਦਰ ਫੁੱਲਰਮਾਨ ਸਾਹਿਬ, ਹਾਜੀ ਇਲਿਆਸ ਸਾਹਿਬ, ਤਾਹਿਰ ਡਾਰ ਸਾਹਿਬ, ਸਾਡੇ ਮੌਜੂਦਾ ਚੇਅਰਮੈਨ ਜਿਹੜੇ ਉਸਮਾਨ ਮੁਸ਼ਤਾਕ ਸਾਹਿਬ। ਤੇ ਅੱਜ ਇਤਫਾਕ ਨਾਲ ਨਾ ਮੌਕਾ ਮਿਲਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ। ਸਰ ਜੀ ਤੁਸੀਂ ਸਾਡੇ ਚੇਅਰਮੈਨ ਸਾਹਿਬ ਦੀ ਵੀ ਗੱਲ ਸੁਣੀ ਹੈ, ਸਿਟਿੰਗ ਚੇਅਰਮੈਨ ਸਾਹਿਬ, ਤੇ ਸਾਡੇ ਲੀਡਰਾਂ ਦੀ ਵੀ ਗੱਲ ਸੁਣੀ ਹੈ ਜੀ। ਸਟੇਨਲੈਸ ਸਟੀਲ ਬੇਸਿਕਲੀ ਇਹਦੇ ਬਗੈਰ ਐਸੀ ਇੰਡਸਟਰੀ ਹੈ, ਇਹਦੇ ਬਗੈਰ ਮੁਲਕ ਚੱਲ ਹੀ ਨਹੀਂ ਸਕਦਾ। ਹਾਂ। ਮੇਨ ਜਿਹੜੀ ਤੁਸੀਂ ਇੰਡਸਟਰੀ ਕਹਿ ਸਕਦੇ ਹੋ ਨਾ ਸਟੇਨਲੈਸ ਤੁਹਾਡੀ, ਕਿਉਂਕਿ ਸਟੇਨਲੈਸ ਸਟੀਲ ਹਰ ਜਗ੍ਹਾ ਇਸਤੇਮਾਲ ਹੋ ਰਹੀ ਹੈ। ਹਾਂ। ਹੁਣ ਜਿਹੜੇ ਮੌਜੂਦਾ ਹਾਲਾਤ ਮੁਲਕੇ ਪਾਕਿਸਤਾਨ ਦੇ ਨੇ ਜਾਂ ਹੋ ਗਿਆ, ਵੇਖੋ ਅਸੀਂ ਤਾਜਰ ਹਾਂ, ਸਾਡੇ ਨਾਲ ਬੈਠ ਕੇ ਸਾਡੀ ਗੌਰਮੈਂਟ ਬੈਠੇ ਪਾਲਿਸੀ ਬਣਾਏ, ਅਸੀਂ ਤਾਜਰ, ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਤਾਜਰ ਹਮੇਸ਼ਾ ਕੁਰਬਾਨੀ ਤੋਂ ਕਿਸੇ ਗੱਲ ਤੋਂ ਦਰੇਕ ਨਹੀਂ ਕਰਦਾ। ਵਾਹ ਵਾਹ। ਸਾਡੀ ਜਿਹੜੀ ਟ੍ਰੇਡ ਹੈ ਸਟੇਨਲੈਸ ਸਟੀਲ ਦੀ, ਸਾਡਾ ਤੁਸੀਂ ਰਿਕਾਰਡ ਚੈੱਕ ਕਰੋ, ਅਸੀਂ ਅਰਬਾਂ ਰੁਪਏ ਟੈਕਸ ਦਿੰਦੇ ਆ ਇੱਕ ਮਹੀਨੇ। ਤੇ ਸਾਡਾ ਮਸਲਾ ਸਾਡੀ ਬਦਨਸੀਬੀ ਹੈ ਕਿ ਪਾਕਿਸਤਾਨ ਦੇ ਵਿੱਚ ਸਟੇਨਲੈਸ ਸਟੀਲ ਜਿਹੜਾ ਸਟੇਨਲੈਸ ਸਟੀਲ ਨਾ ਖੁਦ ਕਫੀਲ ਨੇ। ਅਗਰ ਖੁਦ ਕਫੀਲ ਹੁੰਦਾ ਤੇ ਅਸੀਂ ਇੰਪੋਰਟ ਨਾ ਕਰਦੇ। ਅੱਜ ਤੱਕ ਸਾਡੀ ਹੈ ਵੇ ਕਿ ਮੇਰਾ ਮਤਲਬ ਹੈ ਸਾਨੂੰ ਇੰਪੋਰਟ ਕਰਨਾ ਪੈਂਦਾ ਤੇ ਅਸੀਂ ਇੰਪੋਰਟ ਅਸੀਂ ਖੁਸ਼ੀ ਨਾਲ ਨਹੀਂ ਕਰਦੇ। ਅਸੀਂ ਸਮਝਦੇ ਹਾਂ ਕਿ ਇੰਪੋਰਟ ਕਰਨ ਨਾਲ ਡਾਲਰ ਬਾਹਰ ਜਾਂਦੇ ਨੇ, ਸਮਝਦੇ ਇੱਥੇ, ਪਰ ਬਦਨਸੀਬੀ ਹੈ ਕਿ ਇੱਥੇ ਇਹ ਚੀਜ਼ ਬਣਦੀ ਨਹੀਂ ਤੇ ਸਾਨੂੰ ਮੰਗਾਣੀ ਪੈਂਦੀ। ਬਿਲਕੁਲ ਠੀਕ। ਸਾਡਾ ਗੁਜਰਾਲਾ ਸ਼ਹਿਰ, ਸਿਆਲਕੋਟ ਸ਼ਹਿਰ, ਲਾਹੌਰ ਸ਼ਹਿਰ, ਕਰਾਚੀ ਸ਼ਹਿਰ, ਫੈਸਲਾਬਾਦ, ਪਸ਼ਾਵਰ, ਇਹ ਜਿਹੜੇ ਸ਼ਹਿਰ ਨੇ ਇਹਨਾਂ 'ਚ ਸਾਰੀ ਸਪਲਾਈ ਜਾਂਦੀ ਹੈ। ਕਿਉਂਕਿ ਹੁਣ ਮੇਰਾ ਸ਼ਹਿਰ ਸਿਆਲਕੋਟ ਨਾਲ ਤਅੱਲਕ ਹੈ, ਮੈਂ ਉਹਦੇ ਵਾਲੇ ਨੂੰ ਦੱਸਾਂ, ਯਕੀਨ ਕਰੋ ਕਿ ਐਕਸਪੋਰਟਰ ਦੀ ਇਸ ਟਾਈਮ ਇਹ ਪੋਜੀਸ਼ਨ ਹੋਈ ਦੀ ਹੈ ਕਿ ਆਪਣੇ ਆਰਡਰ ਨਹੀਂ ਭੁਗਤਾ ਸਕਦਾ। ਉਹ ਕਹਿੰਦਾ ਸ਼ੇਖ ਸਾਹਿਬ ਪੈਸੇ ਲੈ ਲਓ, ਸਾਨੂੰ ਮਾਲ ਲਿਆ ਦਿਓ, ਤੇ ਮਾਲ ਦਾ ਇਸ ਟਾਈਮ ਫੁਕਦਾਨ ਹੈ। ਤੇ ਇਮਾਨਦਾਰੀ ਦੀ ਗੱਲ ਹੈ, ਬੀਇੰਗ ਮੁਸਲਮ ਸਾਡਾ ਦਿਲ ਨਹੀਂ ਕਰਦਾ ਕਿ ਇਹਨਾਂ ਨੂੰ ਕੋਈ ਫालतू ਗੱਲ ਕਰੀਏ। ਅਸੀਂ ਵੀ ਯਕੀਨ ਕਰੋ ਕਿ ਇਸ ਟਾਮ ਜਿਹੜੇ ਐਕਸਪੋਰਟਰ ਪਰੇਸ਼ਾਨ ਨੇ ਨਾ, ਅਸੀਂ ਉਹਨਾਂ ਦੀ ਬਿਆਨ ਨਹੀਂ ਕਰ ਸਕਦੇ ਕਿ ਉਹ ਵਿਚਾਰੇ ਬੜੇ ਹੀ ਫਿਸਦੇ ਨੇ। ਕਿਉਂ? ਹੈਡ ਨੇ ਤੇ ਬ੍ਰਾਂਚਾਂ ਨੇ, ਇੰਡਸਟਰੀ ਚੱਲੇਗੀ ਤੇ ਸਾਡੇ 'ਚ ਕਾਮਯਾਬੀ। ਮਾਲਾਂ ਦਾ ਫੁਕਦਾਨ ਹੋ ਰਿਹਾ, ਮਾਮਲਾਤ ਹੋ ਰਹੇ ਨੇ। ਗੌਰਮੈਂਟ ਦੀ ਕੋਈ ਪਾਲਿਸੀ ਸਮਝ ਨਹੀਂ ਆ ਰਹੀ। ਯਕੀਨ ਕਰੋ, ਇਹ ਤੁਸੀਂ ਇੱਥੇ ਗੁਜਰਾਲੇ ਮਾਰਕੀਟ ਆਏ ਤੇ ਸਾਰੀ ਦੁਕਾਨਾਂ ਵਿਹਲੀ ਬੈਠੀ ਦੀਆਂ, ਲੋਕ ਪੈਸੇ ਰੱਖ, ਕੋਈ ਮਸਲਾ ਨਹੀਂ, ਕੋਈ ਮੇਰਾ ਲੋਕ ਮਾਲ ਮੰਗਣ ਦੇ ਮਾਲ ਨਹੀਂ ਮਿਲਦਾ ਪਿਆ, ਇੰਡਸਟਰੀ ਨਹੀਂ ਚੱਲ ਰਹੀ ਇਸ ਟਾਈਮ, ਕੋਈ ਪਰੇਸ਼ਾਨੀ ਹਾਲ ਨਹੀਂ। ਯਕੀਨ ਕਰੋ ਕਿ ਸਾਡਾ ਇੰਟਰਨੈਸ਼ਨਲ ਲੈਵਲ ਤੇ ਮੋਰਾਲ ਬਹੁਤ ਡਾਊਨ ਹੋ ਰਿਹਾ। ਅਸੀਂ ਇੰਪੋਰਟ ਕਰ ਰਹੇ ਹਾਂ, ਸਾਡੇ ਇੰਪੋਰਟ ਦੇ ਡਾਕੂਮੈਂਟ ਬੈਂਕਾਂ 'ਚ ਪਏ ਨੇ, 4-4 ਹਫ਼ਤੇ ਹੋ ਗਏ ਨੇ ਤੇ ਸਾਡੇ ਡਾਕੂਮੈਂਟ ਰਿਲੀਜ਼ ਨਹੀਂ ਹੋ ਰਹੇ। ਸਾਡਾ ਟਰਸਟ ਸ਼ੇਕ ਹੋ ਰਿਹਾ ਬਾਹਰ ਵੀ ਤੇ ਇੱਥੇ ਵੀ। ਡਾਲਰ ਦੇ ਉਹਦੀ ਡਿਵੈਲੂਏਸ਼ਨ ਵੇਖ ਲਓ, ਇਹ ਮਹਿੰਗਾਈ ਦਾ ਸਮੁੰਦਰ ਆ ਗਿਆ। ਸਾਨੂੰ ਨਹੀਂ ਸਮਝ ਆਉਂਦੀ ਇਹ ਕਿਹੋ ਜਿਹੀ ਗਵਰਨੈਂਸ ਹੈ, ਕਿਹੋ ਜਿਹੀ ਪਾਲਿਸੀਆਂ ਨੇ ਕਿ ਯਕੀਨ ਕਰੋ ਕਿ ਹਰ ਬੰਦਾ ਹੀ ਜਿਹੜਾ ਨਾ ਸਫੇਦ ਪੋਸਟ ਉਹ ਤੇ ਬਿਲਕੁਲ ਹੀ ਖਤਮ ਹੁੰਦਾ ਜਾਂਦਾ ਪਿਆ। ਤੇ ਸਾਡੀ ਗੌਰਮੈਂਟ ਨਾਲ ਪੁਰਜ਼ੋਰ ਅਪੀਲ ਹੈ ਕਿ ਕੋਈ ਐਸੀ ਪਾਲਿਸੀ ਬਣਾਉਣ, ਤਾਜਰ ਨਾਲ ਬੈਠਣ, ਉਹਦੇ ਮਸਾਇਲ ਸੁਣਨ। ਅਸੀਂ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਤੋਂ ਦਰੇਕ ਨਹੀਂ ਕਰਾਂਗੇ, ਅਸੀਂ ਅੱਗੇ ਚੱਲਾਂਗੇ, ਦਵਾਂਗੇ, ਇੱਕ ਸਟੈਪ ਅੱਗੇ ਹੋਵਾਂਗੇ, ਕਿਉਂਕਿ ਸਭ ਨਾਲ ਪਹਿਲਾਂ ਪਾਕਿਸਤਾਨ ਤੇ ਅਸੀਂ, ਸਾਡੀ ਪਹਿਚਾਨ, ਆਨ ਬਾਨ ਸ਼ਾਨ ਪਾਕਿਸਤਾਨ। ਸਾਡੇ ਨਾਲ ਬਹਿ ਕੇ ਕੋਈ ਪਾਲਿਸੀ ਹੋਏ, ਅਸੀਂ ਉਹ ਦਸੀਏ ਠੀਕ ਹੈ ਜਨਾਬ, ਪਰੇਸ਼ਾਨੀ ਸਾਡੇ ਘਰ 'ਚ ਆ ਗਈ, ਅਸੀਂ ਤਾਂ ਹੱਲ ਵੀ ਕਰਨਾ ਚਾਹੁੰਦੇ, ਪਰ ਸਾਨੂੰ ਬਦਨਸੀਬੀ ਸਾਨੂੰ ਕੋਈ ਬੁਲਾਉਂਦਾ ਕੋਈ ਨਹੀਂ।
ਸਾਡੀ ਆਵਾਜ਼ ਕੋਈ ਨਹੀਂ ਸੁਣਦਾ। ਡਾਕਟਰ ਸਾਹਿਬ ਬੜੇ ਦੁੱਖ ਨਾਲ ਗੱਲ ਕਰਨੇ ਆ, ਅਸੀਂ ਟ੍ਰੇਡ ਬਾਡੀਜ਼ ਦਾ ਹਿੱਸਾ ਵਾਂ, ਸਾਨੂੰ ਦੱਸਣ ਅਸੀਂ ਇਨਸ਼ਾਅੱਲਾ ਤਾਲਾ ਸਭ ਨਾਲ ਪਹਿਲਾਂ ਪਾਕਿਸਤਾਨ, ਇਹ ਪਾਕਿਸਤਾਨ 1947 ਚ ਜਦੋਂ ਬਣਿਆ ਸੀ ਬੜੀਆਂ ਕੁਰਬਾਨੀ ਦਿੱਤੀ ਸਾਡੇ ਵੱਡਿਆਂ ਨੇ। ਅਸਾਂ ਇਹ ਦਿਨ ਵੇਖਣ ਅਸੀਂ ਨਹੀਂ ਕੀਤਾ। ਪੂਰੇ ਏਸ਼ੀਆ 'ਚ ਆਪਣਾ ਅਗਰ ਅਸੀਂ ਮੁਕਾਬਲਾ ਕਰੀਏ, ਇੰਡੀਆ ਕਿੱਥੇ ਟੁਰ ਗਿਆ, ਬੰਗਲਾਦੇਸ਼ ਕਿੱਥੇ ਟੁਰ ਗਿਆ, ਅਫਗਾਨਿਸਤਾਨ ਤੇ ਕੀ ਇਸਲਾਮੀ ਜਮਹੂਰੀਆ ਪਾਕਿਸਤਾਨ ਇਸਲਾਮ ਦੇ ਨਾਂ ਤੇ ਲਿਆ ਗਿਆ ਸੀ, ਤੇ ਇਸ ਮੁਲਕ ਦਾ ਵੇਖੋ ਹਾਲ ਕੀ ਪਿਆ ਹੁੰਦਾ। ਤੇ ਯਕੀਨ ਕਰੋ ਕਿ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਜਿਹੜੀ ਸਾਡੀ ਪਰੇਸ਼ਾਨੀਆਂ ਨੇ। ਤੁਸੀਂ ਗੱਲ ਕੀਤੀ ਐਕਸਪੋਰਟ ਸਿਟੀ, ਮੇਰਾ ਸਿਆਲਕੋਟ ਸ਼ਹਿਰ ਐਕਸਪੋਰਟ ਸਿਟੀ, ਸਰਜੀਕਲ ਦੀ ਉੱਥੇ ਐਕਸਪੋਰਟ ਹੁੰਦੀ ਹੈ। ਹਰ ਬੰਦਾ ਬੜਾ ਪਰੇਸ਼ਾਨ ਹੈ ਸਾਡਾ, ਚੂੰਕਿ ਉਹਨਾਂ ਨਾਲ ਤਲਕ ਹੈ, ਉਹ ਸਾਡਾ ਮਾਲ ਮੰਗਦੇ ਸੀ, ਸਪਲਾਈ ਨਹੀਂ ਦੇ ਸਕਦੇ। ਉਹ ਸਾਨੂੰ ਫਿਰ ਅੱਗੋਂ ਕਹਿੰਦੇ ਨੇ 600 ਦੀ ਸ਼ਾਇਦ 1000 ਲਾ ਲਓ, ਸਾਨੂੰ ਮਾਲ ਦਿਓ, ਸਾਡੇ ਕੋਲ ਮਾਲ ਹੈ ਨਹੀਂ। ਪ੍ਰੋਬਲਮ ਨੇ। ਸਾਡਾ ਪਈਆ ਇਸ ਟਾਈਮ ਰੁਕ ਗਿਆ, ਸਾਡਾ ਪਈਆ ਚੱਲਣਾ ਚਾਹੀਦਾ। ਗੌਰਮੈਂਟ ਨੂੰ ਵੇਖਣਾ ਚਾਹੀਦਾ ਹੈ ਹਾਲਾਤ ਇਹੋ ਜਿਹੇ ਨਹੀਂ ਸਨ ਹੋਣੇ। ਜੇ ਅਗਰ ਇਹ ਬੈਗ ਕੋ ਵਕਤ ਸਿਰ ਫੈਸਲੇ ਕਰਦੇ, ਕੋ ਪਾਲਸੀਆਂ ਬਣਾਉਂਦੇ, ਤੇ ਜਨਾਬ ਅਸੀਂ ਆਪਣੇ ਢਿੱਡ ਦੇ ਵੱਡੇ ਬੰਨਣ ਨੂੰ ਵੀ ਤਿਆਰ ਜੇ, ਮੁਲਕ ਬਚਣਾ ਚਾਹੀਦਾ ਹੈ। ਪਰ ਸਾਡਾ ਪਾਲਸੀ ਤੇ ਦੇਣ, ਗਰੀਬ ਆਦਮੀ ਖਤਮ ਹੋ ਗਿਆ। ਵੇਖੋ ਅੱਜ ਜਿਹੜੇ ਆ, ਤੁਸੀਂ ਇੱਥੇ ਆਓ, ਇਹਨਾਂ ਦੀ ਦੁਕਾਨਾਂ ਤੇ ਜਾਓ, ਪੱਲੇਦਾਰ ਕੀ, ਮੁਲਾਜ਼ਮ ਕੀ, ਰੇੜੇ ਵਾਲਾ ਕੀ, ਉਹਨਾਂ ਨੂੰ ਮਾਲ, ਉਹ ਪਰੇਸ਼ਾਨ ਨੇ, ਪੁੱਛਦੇ ਨੇ ਜਨਾਬ ਤੁਹਾਡਾ ਮਾਲ ਕੱਢਿਆ ਜਾਣਾ ਤੇ ਸਾਡੇ ਘਰ ਰੋਜ਼ੀ ਰੋਟੀ ਚੱਲਣੀ ਹੈ। ਰੇੜੀ ਵਾਲਾ ਕਹਿੰਦਾ ਤੁਸੀਂ ਕਿਤੇ ਭੇਜੋਗੇ ਮਾਲ ਤੇ ਸਾਡਾ ਕੰਮ ਚੱਲਣਾ ਹੈ। ਅਸੀਂ ਕੀ ਕਰੀਏ ਡਾਕਟਰ ਸਾਹਿਬ? ਇਹ ਤਾਂ ਸਾਡਾ ਹਾਲ ਹੋ ਗਿਆ, ਕਦੀ ਸੋਚਿਆ ਨਹੀਂ ਸੀ ਕਿ ਇੰਝ ਹੋ ਸਕਦਾ। ਤੇ ਅਸੀਂ ਜਨਾਬ ਤੁਹਾਡੇ ਚੈਨਲ ਦੇ ਥਰੂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ, ਸਾਡੇ ਨਾਲ ਬੈਠਣ, ਪਈਆ ਚਲਾਨ, ਪਈਆ ਚੱਲੇਗਾ ਤੇ ਕੰਮ ਚੱਲਣਾ ਹੈ। ਪਿਆਰੇ ਵੇਖਣ ਵਾਲਿਓ, ਤੁਸੀਂ ਸ਼ੇਖ ਆਤਿਫ ਰਹਿਮਾਨ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ, ਇੰਤਹਾਈ ਗੋ ਗੋਚਰੀਆਂ, ਫਿਕਰ ਅੰਗੇਜ਼ ਤੇ ਦਰਦ ਭਰੀਆਂ ਗੱਲਾਂ ਉਹਨਾਂ ਨੇ ਇਰਸ਼ਾਦ ਫਰਮਾਈਆਂ ਨੇ। ਦੇਖੋ ਉਹ ਇਦੋਂ ਵੱਧ ਇਸਾਰ ਦਾ ਕੀ ਮੁਜ਼ਾਹਰਾ ਹੋ ਸਕਦਾ ਹੈ ਕਿ ਤਮਾਮ ਸਟੇਨਲੈਸ ਸਟੀਲ ਐਸੋਸੀਏਸ਼ਨ ਦੇ ਅਕਾਬਰ ਨੁਮਾਇੰਦਗਾਨ ਜਿਹੜੇ ਨੇ, ਉਹਨਾਂ ਨੇ ਆਪਣੀਆਂ ਤਮਾਮ ਐਸੋਸੀਏਸ਼ਨ ਦੀਆਂ ਬਾਡੀਆਂ ਦੀ ਤਰਜਮਾਨੀ ਕਰਦਿਆਂ ਹੋਇਆਂ ਆਖਿਆ ਕਿ ਅਸੀਂ ਹਰ ਕਿਸਮ ਦੀ ਕੁਰਬਾਨੀ ਲਈ ਤਿਆਰ ਹਾਂ। ਇਹ ਪਾਕਿਸਤਾਨ ਸਾਡਾ ਘਰ ਹੈ, ਇਹਨੂੰ ਅਸਾਂ ਸਾਰਿਆਂ ਰਲ ਮਿਲ ਕੇ ਮੋਢਾ ਦੇਣਾ ਹੈ, ਇਹਦੀ ਮਈਸ਼ਤ ਨੂੰ ਅਸਾਂ ਚੁੱਕਣਾ ਹੈ, ਅਸਾਂ ਇਨਸ਼ਾਅੱਲਾ ਇਹਨੂੰ ਮੁਆਸ਼ੀ ਬੁਹਰਾਨ ਦੇ ਵਿੱਚੋਂ ਕੱਢਣਾ ਹੈ। ਤੇ ਜੇ ਸਾਡੇ ਤਾਜਰ, ਸਾਡੇ ਇੰਪੋਰਟਰਸ, ਸਾਡੇ ਸਨਅਤਕਾਰ ਹਕੂਮਤ ਦੇ ਨਾਲ ਟੇਬਲ ਟਾਕ ਕਰਨ ਤੇ ਹਕੂਮਤ ਦੀਆਂ ਕਾਬਲੇ ਬਰਦਾਸ਼ਤ ਗੱਲਾਂ ਮੰਨਣ ਦੇ ਉੱਤੇ ਤਿਆਰ ਨੇ, ਆਪਣੇ ਵੱਲੋਂ ਕੁਰਬਾਨੀ ਦੇਣ ਲਈ ਵੀ ਤਿਆਰ ਨੇ, ਤੇ ਇਸ ਪਾਕਿਸਤਾਨ ਦੇ ਨਾਲ ਮੁਖਲਸ ਨੇ, ਤੇ ਸਾਹਿਬੋ ਇਹ ਸਾਡੇ ਸਿਆਸਤਦਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਪਾਕਿਸਤਾਨ ਦੇ ਨਾਲ ਮੁਖਲਸ ਹੋਣ ਦਾ ਕੁਝ ਤੇ ਸਬੂਤ ਦੇ ਛੱਡਣ, ਕੋਈ ਥੋੜ੍ਹਾ ਜਿਹਾ ਹੀ ਇਖਲਾਸ ਦਾ ਮੁਜ਼ਾਹਰਾ ਕਰਨ। ਇਹਨਾਂ ਦੋਸਤਾਂ ਨੂੰ ਜਿਹੜੇ ਕਿ ਮੁਲਕ ਦੀ ਤਜਾਰਤ ਕਰ ਰਹੇ ਨੇ, ਜਿਹੜੇ ਮੁਲਕ ਦੇ ਵਿੱਚ ਇੰਪੋਰਟ ਕਰ ਰਹੇ ਨੇ, ਜਿਹੜੇ ਮੁਲਕ ਦੇ ਵਿੱਚ ਮੈਨੂਫੈਕਚਰਿੰਗ ਕਰ ਰਹੇ ਨੇ, ਇਹਨਾਂ ਨੂੰ ਬੁਲਾਉਣ, ਇਹਨਾਂ ਦੀ ਗੱਲਬਾਤ ਸੁਣਨ, ਬਹਿ ਕੇ ਬਾਹਮੀ ਮੁਸ਼ਾਵਰਤ ਦੇ ਨਾਲ ਅਜਿਹੀਆਂ ਪਾਲਿਸੀਆਂ ਬਣਾਉਣ ਜਿਹੜੀਆਂ ਸਨਅਤ ਦੋਸਤ ਹੋਣ, ਜਿਹੜੀਆਂ ਤਜਾਰਤ ਦੋਸਤ ਹੋਣ, ਸਾਡਾ ਪਿਆਰਾ ਪਾਕਿਸਤਾਨ ਤਾਂ ਕਿ ਤਰੱਕੀ ਕਰ ਸਕੇ। ਤੇ ਉਹ ਲੱਖਾਂ ਕਰੋੜਾਂ ਗਰੀਬ ਜਿਹੜੇ ਇਹਨਾਂ ਟ੍ਰੇਡਰਸ ਦੇ ਨਾਲ, ਇਹਨਾਂ ਇੰਪੋਰਟਰਸ ਦੇ ਨਾਲ, ਇਹਨਾਂ ਇੰਡਸਟਰੀਲਿਸਟ ਦੇ ਨਾਲ ਜਿਹੜੇ ਵਾਬਸਤਾ ਨੇ, ਉਹ ਵੀ ਟੁੱਕਰ ਦੀ ਬੁਰਕੀ ਇੱਜ਼ਤ ਨਾਲ ਘਰ ਬਹਿ ਕੇ ਖਾ ਸਕਣ। ਇਸੇ ਹੀ ਅਪੀਲ ਦੇ ਨਾਲ ਆਪਣੇ ਹੁਕਮਰਾਨਾਂ ਦੇ ਹਜ਼ੂਰ, ਇਸੇ ਹੀ ਦਰਖਾਸਤ ਦੇ ਨਾਲ ਹੁਣ ਅਸੀਂ ਚਾਹਾਂਗੇ ਤੁਹਾਡੇ ਕੋਲੋਂ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट